ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 28 ਤਰੀਕ ਆ, ਦਿਨ ਸੋਮਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ, ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਤੁਸੀਂ ਹੈਲਥ ਇੰਸ਼ੋਰੈਂਸ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੋਵੇ, ਇਸ ਦੇ ਨਾਲ ਨਾਲ ਲਾਈਫ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਕਾਲ ਕਰੋ 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 553075170605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਵਾਸੀ ਐਲ ਗਲੋਬ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ, ਕਾਲ ਕਰੋ 8888889914। ਹਰਨੇਕ ਸਿੰਘ ਪਾਬਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਬਲਜਿੰਦਰ ਨੇਜਰ ਵੁੱਡਲੈਂਡ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਵੋਟਾਂ ਪਾਉਣ ਦਾ ਆਖਰੀ ਦਿਨ ਹੈਗਾ ਹੈ ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਇੱਕ ਵਾਰੀ ਫੇਰ ਇਹ ਅਨਾਉਂਸ ਕੀਤਾ ਹੈਗਾ ਵੀ 51ਵੀਂ ਸਟੇਟ ਜੋ ਵੰਡ ਜਾ ਰਹੀ ਆ ਕੈਨੇਡਾ, ਇਹ ਉਹਨਾਂ ਨੇ ਵਾਰ-ਵਾਰ ਅਨਾਉਂਸ ਕਰਦੇ ਆ, ਅੱਜ ਫੇਰ ਉਹਨਾਂ ਨੇ ਅਨਾਉਂਸ ਕੀਤਾ ਹੈਗਾ। ਸੋ ਸਨੈਪ ਇਲੈਕਸ਼ਨ ਜੋ ਆ ਕੈਨੇਡਾ ਦਾ ਨੈਕਸਟ ਪ੍ਰਾਈਮ ਮਿਨਿਸਟਰ ਕੌਣ ਹੋਊਗਾ ਉਹ ਡਿਸਾਈਡ ਹੋਊਗਾ 6 ਵੀਕ ਪਹਿਲਾਂ ਹੀ। ਜੋ ਮੌਜੂਦਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ, ਉਹਨਾਂ ਨੂੰ ਜਿਹੜੀ ਸਹੁੰ ਚੁਕਾਈ ਗਈ ਸੀ। ਸੋ ਜਸਟਿਨ ਟਰੂਡੋ ਹੁਣੀ ਕੁਇਟ ਕਰ ਗਏ ਸੀ। ਸੋ ਉਹਨਾਂ ਦੀ ਹੀ ਪਾਰਟੀ ਦੇ ਉਹ ਇਸ ਟਾਈਮ ਜੋ ਪ੍ਰਾਈਮ ਮਿਨਿਸਟਰ ਤਾਂ ਕੈਨੇਡਾ ਦੇ ਆ ਤੇ ਉਹਨਾਂ ਦੀ ਪਾਰਟੀ ਦੇ ਮੇਨ ਕੈਂਡੀਡੇਟ ਹੈਗੇ ਆ। ਸੋ ਫਰੰਟ ਰਨਰ ਦੇ ਉੱਤੇ ਦੋਨੋਂ ਪਾਰਟੀਆਂ, ਲਿਬਰਲ ਤੇ ਜਿਨ੍ਹਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਕਾਰਨੀ ਆ ਤੇ ਦੂਸਰੀ ਕੰਜ਼ਰਵੇਟਿਵ ਆ ਜਿਹਦੇ ਵਿੱਚ ਪੀਅਰ ਪੋਲੀਵਰ ਹੈਗੇ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਜੋ ਲੋਕ ਆ ਇਸ ਇਲੈਕਸ਼ਨ ਦੇ ਵਿੱਚ ਹਿੱਸਾ ਲੈ ਰਹੇ ਆ। 1200 ਦੇ ਕਰੀਬ ਕੈਂਡੀਡੇਟ ਆ, ਜਿਨ੍ਹਾਂ ਦੇ ਵਿੱਚੋਂ 60 ਦੇ ਕਰੀਬ ਜਿਹੜੇ ਆ ਪੰਜਾਬੀ ਜਾਂ ਭਾਰਤੀ ਮੂਲ ਦੇ ਹੈਗੇ ਆ। ਪੋਲੀਵਰ ਨੇ ਟਰੰਪ ਉਹਨਾਂ ਨੂੰ ਕਿਹਾ ਆ ਵੀ ਸਾਡੀ ਇਲੈਕਸ਼ਨ ਦੇ ਵਿੱਚ ਇੰਟਰਫੀਅਰ ਨਾ ਕਰੋ। ਜੋ ਕਾਰਨੀ ਆ ਉਹਨਾਂ ਨੇ ਇਹ ਕਿਹਾ ਵੀ ਜੋ ਕੈਨੇਡਾ ਵਾਲੇ ਆ ਉਹ ਯੂਨਾਈਟਿਡ ਤੇ ਸਟਰੋਂਗ ਹੈਗੇ ਆ ਅਮਰੀਕਾ ਦੇ ਉਲਟ। ਸੋ 10 ਸਾਲਾਂ ਤੋਂ ਲਗਾਤਾਰ ਲਿਬਰਲ ਦੀ ਜਿਹੜੀ ਸਰਕਾਰ ਕੈਨੇਡਾ ਦੇ ਵਿੱਚ ਚੱਲ ਰਹੀ ਸੀ ਤੇ ਇਮੀਗ੍ਰੇਸ਼ਨ ਨੂੰ ਲੈ ਕੇ, ਵਿਮਨ ਰਾਈਟਸ ਨੂੰ ਲੈ ਕੇ, ਯੰਗ ਜਿਹੜੇ ਵੋਟਰਸ ਆ ਉਹਨਾਂ ਨੂੰ ਲੈ ਕੇ ਕੰਜ਼ਰਵੇਟਿਵ ਜੋ ਹੈਗੇ ਆ ਉਹ ਆਪਣਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਪੁਆਇੰਟ ਲਿਆ ਰਹੇ ਹੈਗੇ ਆ। ਜੋ ਫਰਾਂਸ ਵਾਲੀ ਪਾਰਟੀ ਹੈਗੀ ਆ ਉਹ ਵੀ ਜਿਹੜੇ ਆ ਟਰੰਪ ਉਹਨਾਂ ਦੇ ਉਲਟਾ ਵੀ ਇਹ ਬਿਨਾਂ ਕਿਸੇ ਗੱਲ ਤੋਂ ਜਿਹੜੇ ਬਿਆਨ ਆ ਉਹ ਦੇ ਰਹੇ ਹੈਗੇ ਆ। ਸੋ ਕਾਰਨੀ ਉਹਨਾਂ ਦੀ ਜਿਹੜੀ ਪਾਰਟੀ ਆ ਲਿਬਰਲਸ, ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਬੂਸਟ ਮਿਲਿਆ ਪਿਛਲੇ ਸਮੇਂ ਦੇ ਵਿੱਚ। ਜਿਸ ਹਿਸਾਬ ਦੇ ਨਾਲ ਸਾਡੇ ਪ੍ਰੈਜ਼ੀਡੈਂਟ ਵੱਲੋਂ ਬਿਆਨ ਦਿੱਤੇ ਗਏ ਤੇ ਕੈਨੇਡੀਅਨ ਕਾਫੀ ਜ਼ਿਆਦਾ ਜਿਹੜੇ ਇਕੱਠੇ ਹੋਏ ਹੈਗੇ ਆ। US ਤੇ ਕ੍ਰਾਈਮ ਜਿਹੜਾ ਆ ਉਹਨਾਂ ਦੇ ਮਾਈਂਡ ਦੇ ਵਿੱਚ 202 ਮੇਨ ਮੁੱਦੇ ਹੈਗੇ ਆ। US ਵੀ ਕਿਸ ਤਰ੍ਹਾਂ ਸਾਡੇ ਨਾਲ ਡੀਲ ਕਰਦਾ ਤੇ ਦੂਜਾ ਉੱਥੇ ਜਿਹੜੇ ਕ੍ਰਾਈਮ ਵੀ ਕਾਫੀ ਜ਼ਿਆਦਾ ਜਿਹੜਾ ਕੈਨੇਡਾ ਦੇ ਵਿੱਚ ਵਧਿਆ ਹੋਇਆ ਹੈਗਾ। ਉਹ ਵੀ ਜਿਹੜੇ ਲੋਕ ਆ ਉਹਦੇ ਵੱਲ ਦੇਖ ਰਹੇ ਆ ਵੀ ਕਿਹੜਾ ਲੀਡਰ ਇਸ ਤੇ ਹੈਂਡਲ ਕਰ ਸਕਦਾ ਹੈਗਾ। ਜੀ ਬਿਲਕੁਲ। ਉੱਥੇ ਜਿਹੜਾ ਮੇਨ ਜਿਹੜਾ ਮੁੱਦਾ ਇਕੋਨਮੀ ਨੂੰ ਜਿਹੜਾ ਉਹ ਲੈ ਕੇ
ਤੇ ਇਸ ਟਾਈਮ ਜਿਹੜਾ ਰਾਸ਼ਟਰਵਾਦ ਆ ਉਹ ਵੀ ਉੱਦਾਂ ਉਹ ਮੁੱਖ ਤੌਰ ਦੇ ਉੱਤੇ ਦੇਖਣ ਨੂੰ ਜਿਹੜਾ ਮਿਲ ਰਿਹਾ। ਪਿਛਲੀ 2 ਇਲੈਕਸ਼ਨਾਂ ਦੇ ਵਿੱਚ ਹਰਜੋਤ ਸਿੰਘ ਜੀ ਕੈਨੇਡਾ ਦੇ ਵਿੱਚ ਜਿਹੜੀ ਸਰਬਸੰਮਤੀ ਵਾਲੀ ਸਰਕਾਰ ਨਹੀਂ ਸੀ। NDP ਦੀ ਜਿਹੜੀ ਕਹਿ ਸਕਦੇ ਹਾਂ ਵੀ ਸਪੋਰਟ ਦੇ ਨਾਲ ਲਿਬਰਲ ਪਾਰਟੀ ਉੱਥੇ ਸਰਕਾਰ ਬਣਾ ਕੇ ਸੱਤਾ ਦੇ ਵਿੱਚ ਸੀਗੀ। ਜਸਟਿਨ ਟਰੂਡੋ ਜਿਨ੍ਹਾਂ ਦੇ ਮੇਨ ਰਹੇ ਆ, ਤੇ ਜਿੱਦਾਂ ਤੁਸੀਂ ਦੱਸਿਆ ਵੀ ਹੁਣ ਤੋਂ ਕੁਛ ਵੀਕ ਪਹਿਲਾਂ ਜਸਟਿਨ ਟਰੂਡੋ ਨੇ ਅਸਤੀਫਾ ਦੇ ਦਿੱਤਾ ਸੀਗਾ, ਤੇ ਉਸ ਤੋਂ ਬਾਅਦ 'ਚ ਜਿਹੜੇ ਮਾਰਕ ਕਾਰਨੀ ਆ ਉਹ ਉਹਨਾਂ ਦੇ ਨਵੇਂ ਜਿਹੜੇ ਆ ਪ੍ਰਧਾਨ ਮੰਤਰੀ ਬਣੇ ਸੀਗੇ। ਟਰੰਪ ਦੇ ਨਾਲ ਕਿੱਦਾਂ ਨਜਿੱਠਿਆ ਜਾਊਗਾ, ਕੈਨੇਡਾ ਦੇ ਨਾਲ ਕੈਨੇਡਾ ਨੇ ਅਮਰੀਕਾ ਦੇ ਨਾਲ ਕਿੱਦਾਂ ਦੇ ਰਿਲੇਸ਼ਨ ਬਣਾਉਣੇ ਆ, ਇਹ ਇਸ ਵਾਰ ਮੁੱਦਾ ਸਭ ਤੋਂ ਜ਼ਿਆਦਾ ਅਹਿਮ ਹੈਗਾ ਆ ਕੈਨੇਡੀਅਨ ਇਲੈਕਸ਼ਨ ਦੇ ਵਿੱਚ। ਸੋ ਆਲਰੇਡੀ ਜਿਹੜੀ VOTING ਆ ਉੱਥੇ ਸ਼ੁਰੂ ਹੋ ਚੁੱਕੀ ਆ। ਇਸ ਵਾਰ ਦੇਖਿਆ ਜਾਵੇ ਤਾਂ ਜਿਹੜੀ अर्ਲੀ VOTING 4 ਦਿਨ ਦੇ ਲਈ ਉਹਨਾਂ ਨੇ ਓਪਨ ਕੀਤੀ ਸੀਗੀ, ਉਹਦੇ ਵਿੱਚ ਉਹਨਾਂ ਨੂੰ ਰਿਕਾਰਡ ਜਿਹੜਾ ਉਹ ਟੁੱਟਾ ਹੈਗਾ ਆ। ਰਿਕਾਰਡ ਜਿਹੜੀ ਤੋੜ ਆ ਉਹ VOTING ਐਕਸਟਰਾ ਪਈ ਆ। ਪਿਛਲੀਆਂ ਇਲੈਕਸ਼ਨ ਦੇ ਮੁਕਾਬਲੇ 25% ਵੱਧ ਲੋਕਾਂ ਨੇ अर्ਲੀ VOTING ਦੇ ਵਿੱਚ ਮਿਲੀਅਨਸ ਆਫ ਲੋਕਾਂ ਨੇ ਐਕਸਟਰਾ ਜਿਹੜੀਆਂ ਉਹ ਵੋਟਾਂ ਪਾਈਆਂ ਆ। ਸੋ ਆਲਰੇਡੀ ਜਿਹੜਾ ਦੇਖ ਸਕਦੇ ਆ ਵੀ ਲਾਈਨਾਂ ਲੱਗਣੀਆਂ ਉਹਨਾਂ ਦੇ ਸ਼ੁਰੂ ਜਿਹੜੀਆਂ ਉਹ ਹੋ ਚੁੱਕੀਆਂ ਆ। ਮੌਜੂਦਾ ਜਿਹੜੀ ਪੋਲਿੰਗ ਦੇ ਮੁਤਾਬਕ, ਜਾਂ ਕਹਿ ਸਕਦੇ ਆ ਵੀ ਜਿਹੜੇ ਐਗਜ਼ਿਟ ਪੋਲ ਕਹਿ ਲਓ ਜਾਂ ਜੋ ਕਿਆਸ ਰਹੀਆਂ ਆ, ਉਹਦੇ ਮੁਤਾਬਕ ਜਿਹੜੇ ਲਿਬਰਲਸ ਆ ਉਹ ਉਹਨਾਂ ਨੂੰ ਫਰੰਟ ਰਨਰਸ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ। ਇੱਥੋਂ ਤੱਕ ਕਿ ਕੈਨੇਡਾ ਸਪੋਰਟਸ ਬੈਟਿੰਗ ਵਾਲੇ ਜਿਹੜੇ ਲੋਕ ਆ ਉਹ ਡਾਲਰ ਵੀ ਜਿਹੜੇ ਲਿਬਰਲਸ ਦੇ ਉੱਤੇ ਲਾ ਰਹੇ ਆ। ਕਹਿੰਦੇ ਵੀ 83% ਚਾਂਸ ਆ ਉਹਨਾਂ ਦੀ ਜਿਹੜੀ ਜਿੱਤ ਦੇ। NDP ਦਾ ਹਾਲ ਕਹਿੰਦੇ ਵੀ ਇਸ ਵਾਰੀ ਮਾੜਾ ਜਿਹੜਾ ਉਹ ਰਹਿਣ ਵਾਲਾ ਹੈ। ਜਗਮੀਤ ਸਿੰਘ ਹੁਣਾਂ ਦੀ ਆਪਣੀ ਜਿਹੜੀ ਸੀਟ ਆ ਉਸ ਨੂੰ ਵੀ ਕੱਢਣਾ ਉਹਨਾਂ ਦੇ ਲਈ ਔਖਾ ਹੋ ਸਕਦਾ ਆ। ਸੋ NDP ਦਾ ਜਿਹੜਾ ਵੋਟਰ ਬੇਸਿਕਲੀ ਪਹਿਲਾਂ ਲਿਬਰਲ ਵੋਟਰ ਟੁੱਟ ਕੇ NDP ਦੇ ਨਾਲ ਗਿਆ ਸੀ, ਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਇਹ ਨਜ਼ਰ ਆ ਰਿਹਾ ਵੀ ਜਿਹੜੇ NDP ਦੇ ਵੋਟਰ ਆ ਉਹ ਟੁੱਟ ਕੇ ਮੁੜ ਦੁਬਾਰਾ ਜਿਹੜੇ ਆ ਉਹ ਲਿਬਰਲਸ ਦੇ ਹੱਕ ਦੇ ਵਿੱਚ ਵੋਟ ਪਾ ਸਕਦੇ ਹੈਗੇ ਆ। ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਪੀਅਰ ਪੋਲੀਵੀਅਰ, ਉਹਨਾਂ ਨੇ ਆਪਣੀ ਵਾਈਫ ਅਨਾਇਦਾ ਪੋਲੀਵੀਅਰ ਦੇ ਨਾਲ ਓਟਾਵਾ ਦੇ ਇੱਕ ਪੋਲਿੰਗ ਸਟੇਸ਼ਨ ਦੇ ਉੱਤੇ ਆਲਰੇਡੀ ਵੋਟ ਪਾਈ ਹੈਗੀ ਆ। ਸੋ ਦੇਖ ਰਹੇ ਆ ਤਸਵੀਰਾਂ ਉੱਥੋਂ ਜਿਹੜੀਆਂ ਇਹ ਆ ਰਹੀਆਂ ਆ ਵੀ ਲੋਕਾਂ ਨੇ ਆਲਰੇਡੀ ਜਿਹੜੀਆਂ ਲਾਈਨਾਂ ਆ ਉਹ ਲਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਆ ਪੋਲਿੰਗ ਸਟੇਸ਼ਨਾਂ ਦੇ ਜਿਹੜੇ ਉਹ ਬਾਹਰ। ਸੋ ਜਿਹੜੇ ਮਾਰਕ ਕਰਦੀਆਂ ਹਰਜੋਤ ਸਿੰਘ ਜੀ ਉਹ ਉਹਨਾਂ ਦੇ ਬੈਂਕਿੰਗ ਸਿਸਟਮ ਦੇ ਵਿੱਚ ਮੇਨ ਸੂਤਰਧਾਰ ਦੇ ਤੌਰ ਦੇ ਉੱਤੇ ਕੰਮਕਾਜ ਜਿਹੜੇ ਉਹ ਕਰਦੇ ਰਹੇ ਆ। ਸੋ ਇਹ ਹੁਣ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਨਜਿੱਠ ਸਕਦੇ ਆ ਟਰੰਪ ਹੁਣਾਂ ਨੂੰ, ਇਹ ਜਿਹੜਾ ਹੁਣ ਵੱਡੀ ਜਿਹੜੀ ਗੱਲ ਰਹੂਗੀ। ਸੋ ਟਰੰਪ ਹੁਣਾਂ ਦਾ ਅਖੀਰਲੇ ਮੌਕੇ ਦੇ ਉੱਤੇ ਹਰਜੋਤ ਸਿੰਘ ਜੀ ਇਹ ਜਿਹੜਾ ਫਿਰ ਦੁਬਾਰਾ ਬਿਆਨ ਆਉਣਾ, ਉਹ ਇਦਾਂ ਲੱਗ ਰਿਹਾ ਵੀ ਕਿਤੇ ਲਿਬਰਲ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਆ। ਕੰਜ਼ਰਵੇਟਿਵ ਜਿਹੜੇ ਆ ਇਸ ਚੀਜ਼ ਦੇ ਵਿੱਚ ਪੁੱਠਾ ਇਹਨਾਂ ਦੇ ਉੱਤੇ ਜਿਹੜਾ ਉਹ ਕੰਮ ਪੈ ਗਿਆ, ਕਿਉਂਕਿ ਟਰੰਪ ਹੁਣਾਂ ਦੇ ਸਹੁੰ ਚੁੱਕਣ ਤੋਂ ਪਹਿਲਾਂ ਇਹ ਬਿਆਨ ਦੇਣ ਤੋਂ ਪਹਿਲਾਂ 51ਵੇਂ ਸੂਬੇ ਦਾ ਬਿਆਨ ਦੇਣ ਤੋਂ ਪਹਿਲਾਂ ਜਿਹੜੇ ਆ 20 ਪੁਆਇੰਟ ਦੀ ਲੀਡ ਦੇ ਵਿੱਚ ਸੀਗਾ ਪੀਅਰ ਪੋਲੀਵੀਅਰ, ਤੇ ਹੁਣ ਉਹ ਪਿਛਲੇ ਕੁਝ ਵੀਕਸ ਤੋਂ ਲਗਾਤਾਰ ਪਿਛੜ ਕੇ ਜਿਹੜੇ ਉਹ ਚੱਲ ਰਹੇ ਸੀਗੇ। ਸੋ ਕੈਨੇਡੀਅਨ ਇਲੈਕਸ਼ਨਸ ਦੇ ਵਿੱਚ ਹਰ ਇੱਕ ਦੀ ਜਿਹੜੀ ਉਹ ਨਜ਼ਰ ਰਹੂਗੀ, ਖਾਸ ਕਰਕੇ ਜਿਹੜਾ US ਕੈਨੇਡਾ ਦੇ ਰਿਲੇਸ਼ਨਸ ਕਿੱਦਾਂ ਦੇ ਰਹਿਣ ਵਾਲੇ ਆ ਉਸ ਨੂੰ ਜਿਹੜਾ ਉਹ ਦੇਖਦੇ ਹੋਏ 7.3 ਮਿਲੀਅਨ ਲੋਕਾਂ ਨੇ ਰਿਕਾਰਡ ਤੋੜ ਜਿਹੜੀ अर्ਲੀ VOTING ਆ ਉਹਦੇ ਵਿੱਚ ਹਿੱਸਾ ਜਿਹੜਾ ਉਹ ਲੈ ਚੁੱਕੇ ਸੀਗੇ। ਸੋ ਜਿੱਦਾਂ ਤੁਸੀਂ ਕਿਹਾ ਵੀ ਟਰੰਪ ਉਹਨਾਂ ਨੇ ਫਿਰ ਆਪਣੇ ਟਰੁੱਥ ਸੋਸ਼ਲ ਦੇ ਉੱਤੇ ਪਾ ਕੇ ਕਿਹਾ ਵੀ ਤੁਸੀਂ ਆਪਣੇ ਮੁਲਕ ਨੂੰ ਸਾਡਾ ਅਮਰੀਕਾ ਦਾ ਜਿਹੜਾ ਇੱਕ ਸੂਬਾ ਜਿਹੜਾ ਉਹ ਬਣਾ ਲਓ। ਸੋ ਦੇਖਦੇ ਹਾਂ ਵੀ ਕੀ ਇਸ ਦੇ ਵਿੱਚ ਜਿਹੜਾ ਉਹ ਹੁੰਦਾ ਹੈਗਾ ਆ। ਕੈਨੇਡੀਅਨ ਜਿਹੜੀ ਗਲੋਬ ਐਂਡ ਮੇਲ ਇਹ ਰਿਪੋਰਟ ਕਰ ਰਹੀ ਹੈ ਹਰਜੋਤ ਸਿੰਘ ਜੀ ਵੀ ਜਿਹੜੇ ਇਸ ਵਾਰ ਰਿਕਾਰਡ ਨੰਬਰ ਆਊਟ ਆਫ ਜਿਹੜੀਆਂ ਕੰਟਰੀ ਵੋਟਸ ਆ ਉਹ ਉਹਨਾਂ ਨੇ ਘੱਲੀਆਂ। ਕਹਿੰਦੇ ਵੀ 1 ਲੱਖ ਤੋਂ ਵੱਧ ਇਸ ਵਾਰ ਵੋਟਾਂ ਉਹਨਾਂ ਨੇ ਵੋਟ ਕਿਟਸ ਆ ਉਹ ਓਵਰਸੀਜ਼ ਜਿਹੜੀਆਂ ਘੱਲੀਆਂ ਆ। 26 ਅਪ੍ਰੈਲ ਤੱਕ ਦਾ ਉਹਨਾਂ ਦੇ ਕੋਲ ਵਕਤ ਸੀਗਾ ਵਾਪਸ ਜਿਹੜਾ 26 ਅਪ੍ਰੈਲ ਤੱਕ ਜਿਹੜੀ ਉਹਨਾਂ ਨੂੰ 44,000 ਤੇ 623 ਜਿਹੜੀਆਂ ਵਾਪਸ ਆ ਉਹ ਮਿਲ ਗਈਆਂ। ਪਿਛਲੀ ਇਲੈਕਸ਼ਨ ਦੇ ਵਿੱਚ ਮਹਿਜ 55,000 ਜਿਹੜੀਆਂ ਇਸ ਤਰੀਕੇ ਨਾਲ ਓਵਰਸੀਜ਼ ਇਲੈਕਸ਼ਨ ਕਿਟਸ ਜਿਹੜੀਆਂ ਆ ਉਹ ਘੱਲੀਆਂ ਜਿਹੜੀਆਂ ਉਹ ਗਈਆਂ ਸੀਗੀਆਂ। ਸੋ ਉੱਥੇ ਵੀ ਟਾਈਮ ਜ਼ੋਨ ਬਹੁਤ ਨੇ ਜਿਵੇਂ ਆਪਣੇ ਅਮਰੀਕਾ ਦੇ ਵਿੱਚ ਨੇ। ਸੋ ਉੱਥੇ ਵੀ ਜਿਹੜੇ ਵਾਰੀ ਸਿਰ ਆਪਾਂ ਨੂੰ ਹੌਲੀ ਨਤੀਜੇ ਆ ਦੇਰ ਰਾਤ ਤੱਕ ਜਿਹੜਾ ਉਹ ਦੇਖਣ ਨੂੰ ਮਿਲਦਾ ਆ। ਸੋ ਕੈਨੇਡੀਅਨ ਓਪੀਨੀਅਨ ਪੋਲ ਐਵਰੇਜ ਦੇ ਮੁਤਾਬਕ ਇਸ ਟਾਈਮ 38% ਲਿਬਰਲ, ਕੰਜ਼ਰਵੇਟਿਵ 36%, NDP 12% ਤੇ ਬਲੌਕ ਕਿਊਬੈਕ 6% ਜਿਹੜੀ ਆ ਉਹਨਾਂ ਦੀ ਪੋਲਿੰਗ ਐਵਰੇਜ ਜਿਹੜੀ ਕਹਿੰਦੇ ਵੀ ਆ ਸਕਦੇ ਆ।
ਤੇ ਜਿੰਨੇ ਵੀ ਪੋਲਸ ਆ ਪੋਲਸਟਰਸ ਆ ਉਹ ਇਸ ਟਾਈਮ ਲਿਬਰਲ ਪਾਰਟੀ ਨੂੰ ਜਿਤਾ ਰਹੇ ਹੈਗੇ ਆ। ਸੋ ਅੱਜ ਰਾਤ ਨੂੰ ਜਿਹੜਾ ਕਨਫਰਮ ਹੋਊਗਾ ਵੀ ਆਪਣੇ ਗਵਾਂਢੀ ਮੁਲਕ ਦੇ ਵਿੱਚ ਜਿਹੜਾ ਕਿਹੜਾ ਲੀਡਰ ਆ ਕਿਹੜਾ ਪ੍ਰਧਾਨ ਮੰਤਰੀ ਆ ਉਹ ਆਉਂਦੇ ਸਮੇਂ 'ਚ ਸਹੁੰ ਚੁੱਕੇਗਾ। ਲਿਬਰਲ ਪਾਰਟੀ ਦੇ ਜਿਹੜੇ ਲੀਡਰ ਆ ਮਾਰਕ ਕਾਰਨੀ, ਉਹ ਕਹਿੰਦੇ ਆ ਵੀ ਕੈਨੇਡਾ ਜੋ ਆ ਯੂਨਾਈਟਿਡ ਤੇ ਸਟਰੋਂਗ ਆ ਅਮਰੀਕਾ ਦੇ ਅਗੇਂਸਟ, ਤੇ ਅਸੀਂ ਕਦੇ ਵੀ 51ਵੀਂ ਸਟੇਟ ਨਹੀਂ ਬਣਾਂਗੇ। ਜਦੋਂ ਕਿ ਟਰੰਪ ਉਹਨਾਂ ਨੇ ਟਰੂਥ ਸੋਸ਼ਲ ਜੋ ਉਹਨਾਂ ਦਾ ਸੋਸ਼ਲ ਮੀਡੀਆ ਹੈ ਉਹਦੇ ਤੇ ਅੱਜ ਸਵੇਰੇ ਪਾਇਆ ਸੀ, ਉਹ ਕਹਿੰਦੇ ਵੀ USA ਇਸ ਵੇਲੇ ਡਿਵਾਈਡਡ ਤੇ ਵੀਕ ਆ, ਪਰ ਕੈਨੇਡਾ ਨਹੀਂ ਹੈਗਾ। ਇਸੇ ਤਰ੍ਹਾਂ ਕੰਜ਼ਰਵੇਟਿਵ ਜੋ ਲੀਡਰ ਹੈਗੇ ਆ ਪੀਅਰ ਪੋਲੀਵਰੇ, ਉਹਨਾਂ ਨੇ ਵੀ ਇਹ ਕਿਹਾ ਆ ਵੀ ਟਰੰਪ ਉਹਨਾਂ ਨੂੰ ਸਾਡੀ ਇਲੈਕਸ਼ਨ ਤੋਂ ਬਾਹਰ ਰਹਿਣਾ ਚਾਹੀਦਾ, ਤੇ ਕੈਨੇਡਾ ਇੱਕ ਬਹੁਤ ਪ੍ਰਾਊਡ ਤੇ ਸੋਵਰਨ ਤੇ ਇੰਡੀਪੈਂਡੈਂਟ ਨੇਸ਼ਨ ਆ, ਤੇ ਕਦੇ ਵੀ 51ਵੀਂ ਸਟੇਟ ਅਮਰੀਕਾ ਦੀ ਨਹੀਂ ਬਣੂਗੀ। ਸੋ ਇੱਕ ਰਿਟਾਇਰਡ ਹਿਸਟੋਰੀਅਨ ਆ, ਉਹਨਾਂ ਨੇ US ਦੇ, ਉਹਨਾਂ ਨੇ ਕੈਨੇਡਾ ਦੇ ਵੀ ਸਿਟੀਜ਼ਨ ਆ, ਕੈਨੇਡਾ ਦੇ ਵਿੱਚ ਆਪਣੀ ਜਿਹੜੀ ਵੋਟ ਪਾਈ ਹੈਗੀ ਆ। ਸੋ ਕਹਿੰਦੇ ਵੀ ਸਾਡਾ ਬਹੁਤ ਪੁਰਾਣਾ ਰਿਲੇਸ਼ਨ ਅਮਰੀਕਾ ਦੇ ਨਾਲ ਕੈਨੇਡਾ ਦਾ, ਪਰ ਇਸ ਟਾਈਮ ਦੇ ਉੱਤੇ ਜਿਹੜਾ ਉਹ ਕਰੈਕ ਹੁੰਦਾ ਨਜ਼ਰ ਆ ਰਿਹਾ ਹੈਗਾ। ਕਿਉਂਕਿ ਕੈਨੇਡਾ ਦੇ ਵਿੱਚ 6 ਡਿਫਰੈਂਟ ਟਾਈਮ ਜ਼ੋਨਸ ਆ, ਕਈ ਜਗ੍ਹਾ ਦੇ ਉੱਤੇ ਬਹੁਤ ਅਰਲੀ ਵੋਟਿੰਗ ਸ਼ੁਰੂ ਹੋ ਗਈ, ਕਈਆਂ ਦੇ ਉੱਤੇ ਕਈ ਲੇਟ ਜਿਹੜੀ ਵੋਟ ਆ ਉਹ ਪੈਣੀ ਹੈਗੀ ਆ। ਸੋ ਵੱਖ-ਵੱਖ ਟਾਈਮ ਜ਼ੋਨਸ ਆ, ਤੇ ਵੱਖ-ਵੱਖ ਜਿਹੜੀਆਂ ਸਟੇਟਸ ਆ ਉੱਥੇ ਜਿਹੜੀਆਂ ਸੀਟਸ ਆ ਉਹ ਵੀ ਨੰਬਰ ਬਹੁਤ ਡਿਫਰੈਂਟ ਆ। ਸਭ ਤੋਂ ਜ਼ਿਆਦਾ ਜਿਹੜੀ ਉੱਥੇ ਦੀ ਓਨਟਾਰੀਓ ਸਟੇਟ ਆ, ਉੱਥੇ 122 ਸੀਟਾਂ ਆ। ਕਿਊਬਕ ਜੋ ਸਟੇਟ ਆ ਉੱਥੇ 78 ਸੀਟਾਂ ਹੈਗੀਆਂ, ਜਿਹੜੀ ਫ੍ਰੈਂਚ ਬੋਲਣ ਵਾਲਾ ਏਰੀਆ ਹੈ। ਮੈਨੀਟੋਬਾ ਦੇ ਵਿੱਚ 14, ਸਿਸਕੈਚੁਅਨ 'ਚ 14, ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 43 ਸੀਟਸ ਹੈਗੀਆਂ। ਨਨਵਰਟ ਜੋ ਆ ਉੱਥੇ ਇੱਕ ਪਰਸਨ ਜੋ ਹੈਗਾ ਆ, ਇਹ ਟੈਰੀਟਰੀ ਆ, ਸਿਰਫ 40,000 ਦੇ ਕਰੀਬ ਲੋਕ ਉੱਥੇ ਰਹਿੰਦੇ ਹੈਗੇ ਆ। ਟਾਈਮ ਜ਼ੋਨ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਹੀ ਆ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਇਨਫੈਕਟ ਕੈਨੇਡਾ ਤੋਂ ਗੁਰਜਸਪਾਲ ਸਿੰਘ ਉਹ ਜੁੜ ਚੁੱਕੇ ਆ ਫੋਨ ਦੇ ਜ਼ਰੀਏ, ਸੋ ਆਪਾਂ ਉਹਨਾਂ ਤੋਂ ਤਾਜ਼ਾ ਹਾਲਾਤ ਜਾਣਨ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ। ਪਿਛਲੇ ਵੀਕਸ ਤੋਂ ਲਗਾਤਾਰ ਮੇਰੇ ਨਾਲ ਜੁੜ ਕੇ ਆਪਾਂ ਸਪੈਸ਼ਲ ਵੀਰਵਾਰ ਨੂੰ ਇਹ ਜਿਹੜਾ ਪ੍ਰੋਗਰਾਮ ਕੈਨੇਡੀਅਨ ਫੈਡਰਲ ਇਲੈਕਸ਼ਨਸ ਨੂੰ ਲੈ ਕੇ ਜਿਹੜਾ ਉਹ ਕਰਦੇ ਰਹੇ ਆ। ਸੋ ਗੁਰਜਸਪਾਲ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜਕਰਨਵੀਰ ਸਿੰਘ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹਰਜੋਤ ਸਿੰਘ ਖਾਲਸਾ ਜੀ, ਸਾਰੇ ਪੰਜਾਬੀ ਰੇਡੀਓ ਦੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਅੱਛਾ, ਕੀ ਮਾਹੌਲ ਹੈ ਜੀ? ਅੱਜ ਇਲੈਕਸ਼ਨ ਦਾ ਦਿਨ ਆ ਗਿਆ ਹੈ, ਤੁਹਾਡੇ ਜਿਹੜੀਆਂ ਫੈਡਰਲ ਇਲੈਕਸ਼ਨ ਆ, ਸੋ ਕਿੱਦਾਂ ਦਾ ਮਾਹੌਲ ਜਿਹੜਾ ਇਸ ਟਾਈਮ ਬਣਿਆ ਪਿਆ ਆ? ਕੀ ਲੋਕਾਂ ਨੇ ਲਾਈਨਾਂ ਲੂਈਨਾਂ ਲਾ ਲੀਆਂ, ਪਾਤੀਆਂ ਵੋਟਾਂ, ਜਾ ਰਹੇ ਆ ਵੋਟਾਂ ਪਾਉਣ? ਤੁਸੀਂ ਪਹਿਲਾਂ ਆਪਣੀ ਦੱਸੋ, ਆਪ ਪਾਤੀ ਆ ਵੋਟ ਜੀ? ਨਹੀਂ ਜੀ, ਅਸੀਂ ਜਾ ਰਹੇ ਹਾਂ ਜਦੋਂ ਪਰਿਵਾਰ ਸਣੇ ਜਾਵਾਂਗੇ ਦੁਪਹਿਰ ਤੋਂ ਬਾਅਦ, ਸਾਡੇ ਪਿੰਡ ਹੀ ਪੈ ਜਾਣੀ ਆ ਵੋਟ, ਸੋ ਇੱਥੇ ਭੀੜ ਵਾਲੀ ਸਮੱਸਿਆ ਨਹੀਂ ਹੁੰਦੀ। ਠੀਕ ਆ। ਤੇ ਪਰ ਪੂਰੀ ਵੋਟਾਂ ਦੀ ਗਹਿਮਾ ਗਹਿਮੀ ਬਣੀ ਹੋਈ ਆ। ਅੱਜ ਮੈਂ ਦੁਪਹਿਰ ਨੂੰ 2-3 ਜਿਹੜੇ ਆਪਣੇ ਜਾਣਕਾਰ ਪਾਰਟੀ ਮੈਂਬਰ ਹੈਗੇ ਆ ਉਹਨਾਂ ਦੇ ਪੋਲਿੰਗ ਸਟੇਸ਼ਨਾਂ ਤੇ ਵੀ ਗੇੜਾ ਮਾਰ ਕੇ ਆਉਣਾ, ਸੋ ਉਹਨਾਂ ਦੀ ਆਪਾਂ ਅਪਡੇਟ ਸ਼ਾਮ ਨੂੰ ਦੇਵਾਂਗੇ। ਪਰ ਜਿਹੜਾ ਹਾਲਾਤ ਏਦਾਂ ਦੇ ਆ ਵੀ ਬਹੁਤ ਨੱਕੋ ਨੱਕ ਦੀ ਲੜਾਈ ਆ ਜੀ। ਜਿਹੜੇ ਮੈਂ ਵੀਕਐਂਡ ਤੇ ਕੁਛ ਕੁ ਲਿਬਰਲ ਪਾਰਟੀ ਦੇ ਮੈਂਬਰਾਂ ਨੂੰ ਮਿਲਿਆ, ਕੁਛ ਕੁ ਮੈਂ ਜਿਹੜੇ NDP ਪਾਰਟੀ ਦੇ ਮੈਂਬਰਾਂ ਨੂੰ ਮਿਲਿਆ, ਤੇ ਕੁਛ ਕੁ ਕੰਜ਼ਰਵੇਟਿਵ ਪਾਰਟੀ ਦੇ ਮੈਂਬਰਾਂ ਨੂੰ ਮਿਲਿਆ, ਤੇ ਤਿੰਨੇ ਹੀ ਫॉर ਗ੍ਰਾਂਟਡ ਨਹੀਂ ਲੈ ਰਹੇ। ਕੰਜ਼ਰਵੇਟਿਵ ਪਾਰਟੀ ਦੀਆਂ ਜਿਹੜੀਆਂ ਉਹਨਾਂ ਨੂੰ ਲੱਗਦਾ ਵੀ ਜਿੱਥੇ ਉਹ ਇਵਨ ਦੋ ਜਿਹੜੇ ਪੋਲਸ ਕਹਿ ਰਿਹਾ ਵੀ ਉਹਨਾਂ ਦੀ ਸਰਕਾਰ ਨਹੀਂ ਆ ਰਹੀ, ਪਰ ਉਹ ਕਹਿੰਦੇ ਵੀ ਨਹੀਂ ਬਹੁਤ ਕਲੋਜ਼ ਆ। ਸੋ ਉਹਦੇ ਵਿੱਚ ਜਿਹੜੀ ਮੇਨ ਉਹਨਾਂ ਨੂੰ ਜਿਸ ਗੱਲ ਤੋਂ ਹੌਸਲਾ ਮਿਲ ਰਿਹਾ ਉਹ ਇਹ ਹੈ ਰਾਜਕਰਨਵੀਰ ਸਿੰਘ, ਕਿ ਜਿਹੜੀ ਐਡਵਾਂਸ ਪੋਲਿੰਗ ਹੋਈ ਹੈ ਨਾ ਜੀ ਜੀ, ਉਹ ਐਡਵਾਂਸ ਪੋਲਿੰਗ ਦਾ ਜਿਹੜਾ ਡੇਟਾ ਹੈ ਉਹ ਇਹ ਦਿਖਾ ਰਿਹਾ ਹੈ ਵੀ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਸ਼ੋਰ ਮੈਂਬਰ ਹੈਗੇ ਆ ਜਿਨ੍ਹਾਂ ਨੇ ਮੋਰ ਲਾਈਕਲੀ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਉਣੀ ਹੈ, ਉਹ ਜ਼ਿਆਦਾ ਉਹ ਬੰਦੇ ਵੋਟ ਪਾ ਕੇ ਆਏ ਆ। ਸੋ ਜਿਹੜੀ ਉਦਾਂ ਵੀ ਇਤਿਹਾਸਕ ਤੌਰ ਤੇ ਵੀ ਏਦਾਂ ਹੁੰਦਾ ਨਾ ਵੀ ਜਿਹੜਾ ਜਦੋਂ ਵੀ ਐਂਟੀ ਇਨਕੰਪੈਂਸੀ ਹੁੰਦੀ ਹੈ ਉਦੋਂ ਵੋਟ ਜ਼ਿਆਦਾ ਪੈਂਦੀ ਹੈ, ਤੇ ਉਹ ਵੋਟ ਉਹਨਾਂ ਨੇ ਹੀ ਪਾਉਣੀ ਹੁੰਦੀ ਹੈ ਜ਼ਿਆਦਾ ਜਿਹੜੇ ਉਸ ਸਰਕਾਰ ਤੋਂ ਡਿਸਸੈਟੀਸਫਾਈਡ ਹੁੰਦੇ ਆ। ਜੀ 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 ਜੀ। ਸੋ ਇਸ ਵਾਰ ਜਿਹੜੇ ਜ਼ਿਆਦਾ ਵੋਟ ਦੱਸ ਰਹੇ। ਹਾਂਜੀ ਹਾਂ, ਸੋ ਇਵਨ ਦੋ ਪੋਲਸ ਇਹ ਦਿਖਾ ਰਹੀਆਂ ਸੀਗੀਆਂ ਵੀ ਲਿਬਰਲ ਪਾਰਟੀ ਲੀਡ ਕਰ ਰਹੀ ਹੈ। ਸੋ ਜਿਹੜੀ ਲਿਬਰਲ ਪਾਰਟੀ ਹੈ, ਤੇ ਇਹ ਗੱਲ ਮੈਨੂੰ ਸੇਮ ਗੱਲ ਲਿਬਰਲ ਪਾਰਟੀ ਦੇ ਕੈਂਡੀਡੇਟ ਨੇ ਵੀ ਕਹੀ। ਸੋ ਕੰਜ਼ਰਵੇਟਿਵ ਪਾਰਟੀ ਦਾ ਜਿਹੜਾ ਕੈਂਡੀਡੇਟ ਇਸ ਗੱਲ ਕਰਕੇ ਆਸਵੰਦ ਸੀ, ਤੇ ਲਿਬਰਲ ਪਾਰਟੀ ਦਾ ਕੈਂਡੀਡੇਟ ਕਹਿੰਦਾ ਵੀ ਯਾਰ ਇਵਨ ਦੋ ਪੋਲਸ ਕਹਿੰਦੇ ਵੀ ਅਸੀਂ ਜਿੱਤ ਜਾਣਾ, ਪਰ ਅਸੀਂ ਵੀ ਜੇ ਅਸੀਂ ਆਹ ਨੰਬਰ ਦੇਖੀਏ ਤਾਂ ਉਹ ਤੋਂ ਸਾਨੂੰ ਕੋਈ ਬਹੁਤਾ ਆਸ਼ਵਾਸਨ ਨਹੀਂ ਮਿਲ ਰਿਹਾ, ਇਸ ਨੂੰ ਹਜੇ ਵੀ ਪੂਰਾ ਜ਼ੋਰ ਲਾਉਣਾ ਪੈਣਾ। ਸੋ ਅੱਜ
ਸਾਰੀਆਂ ਪਾਰਟੀਆਂ ਨੇ ਆਪਣੇ ਉਹ ਡਰਾਈਵਰਾਂ ਨੂੰ ਹੁਣ ਕਰਕੇ ਆਪਣੀ ਟੈਕਸੀ ਇੰਡਸਟਰੀ 'ਚ ਹੈਗੇ ਆ ਫੋਨ ਕਰਕੇ ਪੰਜਾਬੀਆਂ ਨੂੰ ਵੀ ਆ ਸਾਡੀ ਮਦਦ ਕਰੋ, ਤੁਸੀਂ ਜਿਹੜੀ ਵੋਟਾਂ ਨੂੰ ਘਰਾਂ ਨੂੰ ਕੱਢਣ ਚੋਂ ਸੋ ਉਹ ਵਾਲਾ ਜ਼ੋਰ ਅੱਜ ਲੋੜ ਪੈ ਰਹੀ ਹੈ ਪੂਰੀ। ਅੱਜ ਲੋੜ ਪੈ ਰਹੀ ਹੈ ਵੀ ਮੇਕ ਸ਼ੋਰ ਕਰੋ ਵੀ ਜਿਹੜਾ ਸੋ ਉਹਦੇ 'ਚ ਕੀ ਹੁੰਦਾ ਵੀ ਇਹਨਾਂ ਦਾ ਜਿਹੜਾ ਜ਼ਿਆਦਾ ਜ਼ੋਰ ਹੁੰਦਾ ਵੀ ਜਿਹੜਾ ਇਹਨਾਂ ਨੂੰ ਪਤਾ ਹੈ ਵੀ ਯਾਰ ਜਿਹੜੀ ਸਾਡੀ ਵੋਟ ਹੈ ਵੀ ਉਹ ਵੋਟ ਜ਼ਰੂਰ ਭੁਗਤੇ ਵੀ ਐਟਲੀਸਟ ਜਿਹੜੀ ਹੋ ਜਾਵੇ। ਸੋ ਇਸ ਵਾਰ ਵਕਾਰ ਦੀ ਜਿਹੜੀ ਗੱਲ ਆ ਉਹ ਬਣੀ ਪਈ ਆ ਕੰਜ਼ਰਵੇਟਿਵ ਪਾਰਟੀ ਦੇ ਲਈ ਇਸ ਲਈ ਵੀ ਔਖਾ ਹੋਊਗਾ ਜੇ ਲਗਾਤਾਰ 2-3 ਇਲੈਕਸ਼ਨਾਂ ਹਾਰ ਜਾਂਦੇ ਆ ਤਾਂ ਉਹਨਾਂ ਦਾ ਵੀ ਆਧਾਰ ਹੌਲੀ ਹੌਲੀ ਘਟਦਾ ਜਾਂਦਾ ਆ। ਲਿਬਰਲਸ ਦੇ ਲਈ ਜਿਹੜਾ ਹੁਣ ਡਾਟਾ ਆ ਰਿਹਾ ਸਟ੍ਰੇਂਜ ਕਹਿੰਦੇ ਆ ਵੀ ਡਾਟਾ ਬੜਾ ਹੈਗਾ ਹੈ ਇਲੈਕਸ਼ਨ ਡੇ ਵਾਲੇ ਟਾਈਮ ਜਦੋਂ ਆਪਾਂ ਹੁਣ ਇਹਨਾਂ ਦੇ ਨਾਲ ਸਾਰਿਆਂ ਨਾਲ ਗੱਲ ਕਰ ਰਹੇ ਆ। ਮੈਨੂੰ ਲੱਗਦਾ ਮਾਈਕ ਕਾਰਨੀ ਪੀਅਰ ਪੋਲੀਵੀਅਰ ਦਾ ਉਹਨਾਂ ਜਿਹੜਾ ਕਹਿ ਸਕਦੇ ਆ ਪ੍ਰਭਾਵ ਨਹੀਂ ਪੈ ਰਿਹਾ ਜਿੰਨਾ ਸਾਡੇ ਜਿਹੜੇ ਰਾਸ਼ਟਰਪਤੀ ਦਾ ਇਧਰੋਂ ਉਹਨਾਂ ਦੇ ਬਿਆਨਾਂ ਦਾ ਜਿਹੜਾ ਪ੍ਰਭਾਵ ਤੁਹਾਡੀਆਂ ਇਲੈਕਸ਼ਨਾਂ ਦੇ ਉੱਤੇ ਪੈ ਰਿਹਾ ਹੈ। ਬਿਲਕੁਲ ਜੀ। ਅੱਜ ਸਵੇਰੇ ਫਿਰ ਤੁਹਾਡੇ ਰਾਸ਼ਟਰਪਤੀ ਨੇ ਜਿਹੜੇ ਬਿਆਨ ਦਿੱਤੇ ਆ ਵੀ ਕੈਨੇਡਾ ਸ਼ੁੱਡ ਬੀ ਦੈਟ 51st ਸਟੇਟ ਤੇ ਇਹਨਾਂ ਗੱਲਾਂ ਦਾ ਬਿਲਕੁਲ ਅਸਰ ਹੈ, ਲੋਕੀ ਖਿੱਚਦੇ ਆ। ਮੈਨੂੰ ਲੱਗਦਾ ਹੁਣ ਮੈਨੂੰ ਪਤਾ ਹੈਗਾ ਵੀ ਉਹਦੇ ਚ ਲੌਂਗ ਗੇਮ ਕੀ ਹੈ ਰਾਸ਼ਟਰਪਤੀ ਟਰੰਪ ਦੀ, ਪਰ ਇਹਦਾ ਜਿਹੜਾ ਫਾਇਦਾ ਉਹ ਸਿੱਧਾ ਲਿਬਰਲ ਪਾਰਟੀ ਨੂੰ ਹੋ ਰਿਹਾ। ਬਿਲਕੁਲ ਕਹਿੰਦੇ ਵੀ ਜਿਹੜਾ ਕੈਨੇਡਾ ਦੇ ਇਤਿਹਾਸ ਦੇ ਵਿੱਚ ਦਹਾਕਿਆਂ ਵਧੀ ਜਿਹੜੀ ਇਹ ਇਲੈਕਸ਼ਨ ਹੋਣ ਜਾ ਰਹੀ ਆ, ਦਹਾਕਿਆਂ ਵਧੀ ਜਿਹੜੀ ਯਾਦ ਰੱਖੀ ਜਾਊਗੀ ਉਹ ਸਿਰਫ ਪ੍ਰੈਜ਼ੀਡੈਂਟ ਟਰੰਪ ਕਰਕੇ ਯਾਦ ਰੱਖੀ ਜਾਊਗੀ। ਕਹਿੰਦੇ ਥੈਂਕਸ ਟੂ ਟਰੰਪ। ਸੋ ਪਰ ਅਲਟੀਮੇਟਲੀ ਕਹਿੰਦੇ ਕੁਝ ਵੀ ਹੋਵੇ ਜੋ ਕੈਨੇਡਾ ਆ ਨਾ ਉਹਨਾਂ ਨੂੰ ਤੇ ਅਮਰੀਕਾ ਨੂੰ ਰਲ ਕੇ ਜਿਹੜਾ ਚੱਲਣਾ ਪਊਗਾ, ਨਹੀਂ ਤਾਂ ਆਮ ਲੋਕਾਂ ਦਾ ਜਿਹੜਾ ਖਾਸ ਕਰਕੇ ਕੈਨੇਡਾ 'ਚ ਜ਼ਿਆਦਾ ਅਸਰ ਪਊਗਾ ਇਕਨੋਮੀ ਦਾ, ਅਮਰੀਕਾ 'ਚ ਵੀ ਪੈਣਾ ਤਾਂ ਹੈ ਹੀ ਆ ਨੈਚੁਰਲੀ। ਤੇ ਐਨਡੀਪੀ ਦਾ ਕਿੱਦਾਂ ਮਿਲਦਾ ਇਸ ਵਾਰ ਸਿਚੁਏਸ਼ਨ ਉਹਨਾਂ ਦੀ ਖਾਸੀ ਮਾੜੀ ਚੱਲ ਰਹੀ ਹੈ ਪਹਿਲਾਂ ਦੇ ਨਾਲੋਂ? ਐਨਡੀਪੀ ਦਾ ਕੰਮ ਢਿੱਲਾ ਜੀ, ਜਿਵੇਂ ਆਪਾਂ ਅੱਗੇ ਵੀ ਰਾਜਕਰਨ ਬਹੁਤ ਵਾਰੀ ਗੱਲ ਕੀਤੀ ਹੈ ਵੀ ਜਿਹੜੀ ਲਿਬਰਲ ਤੇ ਜਿਹੜੀ ਐਨਡੀਪੀ ਦੀ ਵੋਟ ਹੈ, ਮਤਲਬ ਸੋ ਮੈਂ ਐਨਡੀਪੀ ਦੇ ਕੈਂਪੇਨ ਮੈਨੇਜਰ ਨੂੰ ਮੈਂ ਮਿਲਿਆ ਸੀ ਪਿਛਲੇ ਹਫ਼ਤੇ। ਠੀਕ ਹੈ। ਤੇ ਉਹ ਵੀ ਇਸ ਗੱਲ ਲਈ ਕਾਫੀ ਜ਼ਿਆਦਾ ਉਹ ਕਹਿੰਦੇ ਵੀ ਜਿਹੜਾ ਲਿਬਰਲ ਵੋਟਰ ਹੈ ਜਿਹੜਾ ਐਨਡੀਪੀ ਦਾ ਜਨਰਲ ਵੀ ਵੋਟਰ ਹੈ ਉਹ ਇਸ ਡਰੋਂਗੇ ਵੀ ਯਾਰ ਕਿਤੇ ਜੇ ਅਸੀਂ ਐਨਡੀਪੀ ਨੂੰ ਵੋਟ ਪਾਈ ਕੰਜ਼ਰਵੇਟਿਵ ਨਾ ਜਿੱਤ ਜਾਣ, ਉਹ ਲਿਬਰਲ ਨੂੰ ਵੋਟ ਪਾ ਰਹੇ। ਸੋ ਜਿਹੜੀ ਵੋਟ ਇੱਧਰੋਂ ਉੱਧਰ ਨੂੰ ਗਈ ਸੀ ਉਹ ਇੱਧਰ ਵਾਪਸ ਆ ਰਹੀ ਹੈ। ਹਾਂਜੀ। ਸੋ ਮਤਲਬ ਜਿਹੜਾ ਐਨਡੀਪੀ ਦਾ ਵੋਟਰ ਇਹ ਹੈ ਨਾ ਵੀ ਜਿਹੜਾ ਐਨਡੀਪੀ ਦਾ ਵੋਟਰ ਹੈ ਉਹਦੀ ਜਿਹੜਾ ਸਭ ਤੋਂ ਮੇਨ ਮਨਸ਼ਾ ਇਹ ਹੈ ਵੀ ਕਿਤੇ ਕੰਜ਼ਰਵੇਟਿਵ ਸਰਕਾਰ ਨਾ ਆ ਜਾਵੇ, ਕਿਉਂਕਿ ਲਿਬਰਲ ਪਾਰਟੀ ਸਟਿਲ ਉਹਨਾਂ ਦੇ ਨੇੜੇ ਆ ਵਿਚਾਰਧਾਰਾ ਦੇ ਵਿੱਚ ਉਹ ਉਹਨਾਂ ਨੂੰ ਨਜ਼ਦੀਕ ਲੱਗਦੀ ਆ। ਹਾਂਜੀ ਹਾਂ। ਸੋ ਕਹਿੰਦੇ ਵੀ ਯਾਰ ਕੰਜ਼ਰਵੇਟਿਵ ਨਾ ਜਿੱਤ ਜਾਣ ਤੇ ਉਹ ਇਸ ਮਸਲੇ ਕਰਕੇ ਉਹ ਲਿਬਰਲ ਨੂੰ ਵੋਟ ਪਾ ਰਹੇ ਆ। ਉਹਦੇ ਨਾਲ ਗੱਲ ਕੀ ਹੋ ਰਿਹਾ ਕਿ ਐਨਡੀਪੀ ਆਪਣੀਆਂ ਸੀਟਾਂ ਫਿਰ ਖੋ ਰਹੀ ਹੈ ਤੇ ਤਾਂ ਹੀ ਲਿਬਰਲ ਦੀ ਇੰਨੀ ਚੜਾਈ ਜਿਹੜੀ ਅਚਨਚੇਤੇ ਜਿਹੜੀ ਹੋ ਗਈ ਹੈ, ਜਿਹੜੀ ਆਪਾਂ ਰੀਸੈਂਟਲੀ ਪਿਛਲੇ ਕੁਝ ਵੀਕਾਂ ਦੇ ਵਿੱਚ ਜਿਹੜਾ ਉਹ ਦੇਖਿਆ। ਨਹੀਂ ਤਾਂ ਜਿਹੜੇ ਕੰਜ਼ਰਵੇਟਿਵ ਬਹੁਤ ਆਸਾਨੀ ਦੇ ਨਾਲ 20 ਪੁਆਇੰਟ ਦੀ ਲੀਡ ਦੇ ਨਾਲ ਅੱਗੇ ਜਿਹੜੇ ਉਹ ਚੱਲ ਰਹੇ ਸੀਗੇ ਤੇ ਹੁਣ ਆਪਾਂ ਜਿਹੜਾ ਉਹ ਦੇਖ ਰਹੇ ਆ ਤੇ ਉਹ 3-4% ਜਿਹੜੇ ਉਹ 3-4 ਪੁਆਇੰਟ ਜਿਹੜੇ ਉਹ ਥੱਲੇ ਨੂੰ ਹੈਗੇ ਆ। ਇਹ ਕੱਲ ਤੱਕ ਦੇ ਜਿਹੜੇ ਆંકੜੇ ਆਪਣੇ ਜਿਹੜੇ ਉਹ ਸਾਹਮਣੇ ਹੈਗੇ ਆ। ਅਤੇ ਅੱਜ ਗੁਰਜਸਪਾਲ ਸਿੰਘ ਕੀ ਆਪਾਂ ਦੇਖ ਰਹੇ ਹਾਂ ਲੋਕਾਂ ਦੇ ਮਨ ਦੇ ਵਿੱਚ ਵੋਟ ਪਾਉਣ ਨੂੰ ਲੈ ਕੇ ਕਿਹੜਾ ਇਸ਼ੂ ਸਭ ਤੋਂ ਇੰਪੋਰਟੈਂਟ ਜਾਂ ਚਰਚਾ ਜਿਹੜੀ ਉਹ ਕਿਹੜੀ ਆ? ਟਰੰਪ ਹੁਣਾਂ ਦੀ ਤਾਂ ਚਲੋ ਹੈਗੀ ਹੋਈ ਆ, ਉਹ ਜਿਹੜਾ ਇੱਕ ਗਵਾਂਢੀਆਂ ਦੇ ਨਾਲ ਕਿੱਦਾਂ ਦਾ ਰਿਸ਼ਤਾ ਰੱਖਣਾ ਉਹ ਤਾਂ ਚਲੋ ਇੱਕ ਹੈਗਾ ਹੈ। ਉਸ ਤੋਂ ਇਲਾਵਾ ਇਕੋਨਮੀ ਆ, ਹਾਊਸਿੰਗ ਆ, ਅਫੋਰਡੇਬਿਲਟੀ ਆ, ਹੈਲਥ ਆ, ਕਿਹੜੇ ਮੇਨ ਹੋਰ ਇਸ਼ੂ ਨੂੰ ਲੈ ਕੇ ਜਿਹੜਾ ਲੋਕ ਆ ਉਹ ਇਸ ਟਾਈਮ ਵੋਟਾਂ ਵੱਲ ਨੂੰ ਵੋਟ ਪਾਉਣ ਦੇ ਲਈ ਜਿਹੜਾ ਉਹ ਜਾ ਰਿਹਾ ਹੈ? ਦੇਖੋ ਜੀ, ਇਕੋਨਮੀ ਤੇ ਹਾਊਸਿੰਗ ਸਭ ਤੋਂ ਜਿਹੜੇ ਮੇਜਰ ਮਸਲੇ ਆ ਇਸ ਵੇਲੇ, ਕਿਉਂਕਿ ਇਨਫਲੇਸ਼ਨ ਹੋਣ ਕਰਕੇ, ਮਹਿੰਗਾਈ ਹੋਣ ਕਰਕੇ, ਜਿਹੜੀਆਂ ਜੌਬਾਂ ਘਟੀਆਂ ਨੇ ਉਹਦੇ ਕਰਕੇ ਲੋਕੀ ਬਹੁਤ ਜ਼ਿਆਦਾ ਤੰਗ ਹੈ, ਦੁਖੀ ਆ। ਸੋ ਉਹ ਸਭ ਤੋਂ ਵੱਡਾ ਮਸਲਾ। ਦੂਜਾ ਹੈਗਾ ਹਾਊਸਿੰਗ, ਵੀ ਲੋਕਾਂ ਨੂੰ ਲੱਗਦਾ ਵੀ ਪੀਅਰ ਪੋਲੀਏਵ ਹੋਣਾ ਨੇ ਪਰਸੋਂ ਇੱਕ ਰਿਪੋਰਟ ਜਿਹੜੀ ਜ਼ਾਹਰ ਕੀਤੀ ਹੈ, ਜਿਹੜੀ ਕਿ ਕਰੰਟ ਲਿਬਰਲ ਗਵਰਨਮੈਂਟ ਦੇ ਐਡਵਾਈਜ਼ਰ ਨੇ ਦੱਸੀ। ਉਹ ਕਹਿੰਦੇ ਵੀ 2030 ਤੱਕ ਘਰ ਓਨ ਕਰਨਾ ਇੱਕ ਡਿਸਟੈਂਟ ਡ੍ਰੀਮ ਹੋ ਜਾਊਗਾ, ਸੁਪਨਾ ਹੀ ਆ। ਤੇ ਹਾਂਜੀ ਹਾਂ। ਸੋ ਉਹ ਜਦੋਂ ਹੁਣ ਮਤਲਬ ਹਾਲਾਂਕਿ ਉਹ ਆਈ ਸਰਕਾਰੀ ਰਿਪੋਰਟ ਹੈ ਪਰ ਉਹਨੂੰ ਸ਼ੇਅਰ ਪੀਅਰ ਪੋਲੀਏਵ ਉਹਨਾਂ ਨੇ ਕੀਤਾ। ਉਹ ਕਹਿੰਦੇ ਵੀ ਜੇ ਅਸੀਂ ਇਸ ਟਰੈਕ ਤੇ ਰਹੇ ਤਾਂ ਘਰ ਲੈਣਾ ਇੱਕ ਬੜਾ ਔਖਾ ਕੰਮ ਹੋ ਜਾਊਗਾ ਕੈਨੇਡਾ ਦੇ ਵਿੱਚ। ਸੋ ਇਹ ਹੁਣ ਜਿਹੜੇ ਈਵਨ ਜਿਹੜੇ ਆਪਣੇ ਓਲਡ ਬੰਦੇ ਵੀ ਹੋ ਰਹੇ ਆ ਉਹਨਾਂ ਨੂੰ ਲੱਗਦਾ ਵੀ ਯਾਰ ਸਾਡੇ ਬੱਚੇ ਤਾਂ ਘਰ ਵੀ ਨਹੀਂ ਲੈ ਪਾਉਂਗੇ, ਵੀ ਫਿਰ ਉਹ ਮੇਜਰ ਮਸਲਾ ਬਣ ਜਾਂਦਾ। ਠੀਕ ਹੈ ਨਾ। ਤੇ ਉਹਦਾ ਜਿਹੜਾ ਹਾਊਸਿੰਗ ਦਾ ਭਾਂਡਾ ਉਹ ਸਾਰਾ ਇਮੀਗ੍ਰੇਸ਼ਨ ਤੇ ਫੁੱਟ ਰਿਹਾ। ਸੋ ਤਾਂ ਕਰਕੇ ਉਹਦੇ ਚ ਫਿਰ ਇੱਕ ਇੰਟੀਗ੍ਰੇਸ਼ਨ ਵੀ ਮਸਲਾ ਆ ਜਾਂਦਾ, ਜਿਹੜਾ ਕਿ ਸਾਨੂੰ ਪੰਜਾਬੀਆਂ ਨੂੰ
ਬਹੁਤ ਜ਼ਿਆਦਾ ਇਫੈਕਟ ਕਰਦਾ ਫਿਰ। ਕੁਛ ਕੁ ਮੈਂ ਰਿਪੋਰਟ ਪੜ੍ਹ ਰਿਹਾ ਸੀ ਗੁਰਜਸਪਾਲ, ਕ੍ਰਾਈਮ ਵੀ ਹੈਗਾ ਇੱਕ ਇਸ਼ੂ, ਜਿੱਦਾਂ ਆਪਾਂ ਕਹਿੰਦੇ ਨਾ ਇਕਨੋਮੀ, ਇਮੀਗ੍ਰੇਸ਼ਨ ਤੇ ਕ੍ਰਾਈਮ ਦਾ ਵੀ ਥੋੜਾ ਇਸ਼ੂ ਹੈ। ਵੀਕਐਂਡ ਤੇ ਆਪਾਂ ਦੇਖਿਆ ਵੀ ਜੋ ਵੈਨਕੂਵਰ ਦੇ ਵਿੱਚ ਜਿਹੜਾ ਉਹ ਬੜੀ ਮੰਦਭਾਗੀ ਜਿਹੜੀ ਘਟਨਾ ਉੱਥੇ ਵਾਪਰੀ ਆ, 8 ਮਰਡਰ ਚਾਰਜ ਜਿਹੜੇ ਉਹ 30 ਸਾਲਾਂ ਦੇ ਹੁਣ ਬੰਦੇ ਦੇ ਉੱਤੇ ਲਾਏ ਆ, ਜਿਹਨੇ ਇੱਕ ਫਿਲੀਪੀਨੋ ਫੈਸਟੀਵਲ ਦੇ ਉੱਤੇ ਗੱਡੀ ਜਿਹੜੀ ਉਹ ਚਾੜੀ ਆ, 11 ਜਾਣਿਆਂ ਦੀਆਂ ਉੱਥੇ ਜਿਹੜੀਆਂ ਮੌਤਾਂ ਹੋਈਆਂ ਸੀ। ਸੋ ਇਹ ਚੀਜ਼ ਨੂੰ ਲੈ ਕੇ ਉੱਥੇ ਇਹ ਚਰਚਾ ਫਿਰ ਇਵੈਂਚੁਅਲੀ ਦੇਖੋ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਆ ਜਾਂਦੀ ਇਹ ਚੀਜ਼ਾਂ ਕੋਈ ਵਾਪਰਦੀ ਆ ਤਾਂ ਬਹੁਤ ਸਾਰੇ ਲੋਕਾਂ ਵੋਟਰਸ ਦਾ ਜਿਹੜਾ ਮਨ ਸਵੇ ਹੋ ਜਾਂਦਾ। ਹਾਂਜੀ, ਸੋ ਜਿਹੜਾ ਕ੍ਰਾਈਮ ਹੈਗਾ ਦੇਖੋ ਸ਼ਹਿਰਾਂ ਦੇ ਵਿੱਚ ਜਿਹੜਾ ਵਧਿਆ, ਕੱਲ ਮੇਰੇ ਨਾ ਜਿੱਥੇ ਮੈਂ ਯੂਨੀਵਰਸਿਟੀ ਆਫ ਮੈਨੀਟੋਬਾ ਪੜ੍ਹਿਆ, ਸਾਡੇ ਪ੍ਰੋਫੈਸਰ ਹੈ ਫਾਈਨੈਂਸ ਦੇ ਪ੍ਰੋਫੈਸਰ ਸੀਗੇ, ਉਹਨਾਂ ਨੇ ਕੱਲ ਨਾ ਲਿੰਕਡਇਨ ਤੇ ਆਪਣੀ ਪੋਸਟ ਸ਼ੇਅਰ ਕੀਤੀ ਵੀ ਮੈਂ ਇਸ ਵਾਰੀ ਕੰਜ਼ਰਵੇਟਿਵ ਵੋਟ ਕਿਉਂ ਪਾ ਰਿਹਾ। ਅੱਛਾ, ਮੈਨੂੰ ਸੋ ਜਿਹੜਾ ਉਹ ਹੁਣ ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਆ ਉਹ ਜ਼ਿਆਦਾਤਰ ਲੈਫਟ ਲੀਨਿੰਗ ਹੁੰਦੇ ਆ, ਉਹ ਕੰਜ਼ਰਵੇਟਿਵ ਵੋਟ ਨਹੀਂ ਪਾਉਂਦੇ, ਉਹ ਲਿਬਰਲ ਹੁੰਦੇ ਆ। ਤੇ ਉਹਨਾਂ ਨੇ ਲਿੰਕਡਇਨ ਦੇ ਉੱਤੇ ਕੱਲ ਪੋਸਟ ਪਾਈ ਤੇ ਮੈਂ ਉਹ ਪੜ੍ਹੀ। ਸੋ ਉਹਦੇ ਵਿੱਚ ਉਹਨਾਂ ਨੇ ਜਿਹੜੇ 2-3 ਮਸਲੇ ਕੀਤੇ, ਉਹਦੇ ਵਿੱਚ ਉਹਨਾਂ ਨੇ ਕ੍ਰਾਈਮ ਇੱਕ ਵੱਡਾ ਮਸਲਾ, ਹਰਜੋਤ ਸਿੰਘ ਜੀ ਤੁਹਾਡੀ ਜਿਹੜੀ ਉਹ ਗੱਲ ਠੀਕ ਹੈ ਵੀ ਉਹਨਾਂ ਨੇ ਕ੍ਰਾਈਮ ਨੂੰ ਇੱਕ ਵੱਡਾ ਮਸਲਾ ਦਰਸਾਇਆ ਵੀ ਜਿਹੜੀ ਲਿਬਰਲ ਗਵਰਨਮੈਂਟ ਦੇ ਅੰਡਰ ਜਿਹੜਾ ਕ੍ਰਾਈਮ ਵਧਿਆ। ਪਰ ਉਹਨਾਂ ਨੇ ਕ੍ਰਾਈਮ ਦਾ ਜਿਹੜਾ ਅਗੇਨ ਕਾਰਨ ਉਹੀ ਦੱਸਿਆ ਵੀ ਇੱਕ ਤਾਂ ਜਿਹੜੇ ਥੋੜੇ ਨਸ਼ੇ ਆ ਉਹ ਲੀਗਲਾਈਜ਼ ਜ਼ਿਆਦਾ ਹੋ ਗਏ, ਥੋੜੀ ਖੁੱਲ ਵੱਧ ਗਈ, ਵੀ ਤੁਸੀਂ ਰਾਦਰ ਦੈਨ ਉਹਦਾ ਇਲਾਜ ਕਰਾਉਣ ਦੀ ਬਜਾਏ ਤੁਸੀਂ ਕਹਤਾ ਵੀ ਯਾਰ ਸੇਫ ਸਪੇਸਿਸ ਜਿੱਥੇ ਉਹ ਜਾ ਕੇ ਨਸ਼ਾ ਕਰ ਜਾਣ। ਸੋ ਉਹਦੀਆਂ ਅਪਰੋਚਾਂ ਅੱਡ ਨੇ ਵੀ ਹਾਂਜੀ ਹਾਂ, ਵੀ ਲਿਬਰਲ ਪਾਰਟੀ ਦਾ ਹੈਗਾ ਵੀ ਬੰਦਾ ਓਵਰਡੋਜ਼ ਨਾਲ ਨਾ ਮਰੇ, ਨਸ਼ਾ ਕਰੀ ਜਾਵੇ। ਪਰ ਉਹ ਜਿਹੜੀ ਕੰਜ਼ਰਵੇਟਿਵ ਪਾਰਟੀ ਕਹਿੰਦੀ ਵੀ ਯਾਰ ਜੇ ਕੋਈ ਨਸ਼ਾ ਕਰਦਾ ਉਹਦਾ ਇਲਾਜ ਕਰਾਈਏ, ਜਿਹੜੀ ਆਪਣੀ ਟ੍ਰੈਡੀਸ਼ਨਲ ਅਪਰੋਚ ਹੁੰਦੀ ਹੈ। ਸੋ ਇਹਦੇ 'ਚ ਕੋਈ ਸਹੀ ਆਨਸਰ ਹੈ ਨਹੀਂਗਾ, ਪਰ ਇਹ ਸਾਰੀਆਂ ਗੱਲਾਂ ਤੇ ਉਹ ਤੋਂ ਬਾਅਦ ਫਿਰ ਜਦੋਂ ਇਕਨੋਮੀ 'ਚ ਤੰਗੀ ਆਉਂਦੀ ਹੈ ਤਾਂ ਵੀ ਲੋਕੀ ਕ੍ਰਾਈਮ ਵੱਲ ਨੂੰ ਤਾਂ ਵੱਧਦਾ ਹੀ ਹੈ, ਹਨਾ। ਫਿਰ ਥੋੜਾ ਜਿਹਾ ਮੈਨੂੰ ਲੱਗਦਾ ਵੀ ਉਹਦੇ 'ਚ ਜਿਹੜੀ ਇੱਕ ਪਰਸੈਪਸ਼ਨ ਵੀ ਬਹੁਤ ਜ਼ਿਆਦਾ ਕੰਮ ਕਰਦੀ ਹੈ ਵੀ ਜਦੋਂ ਰੌਲਾ ਪਾਉਣ ਲੱਗ ਪੈਂਦੇ ਵੀ ਅਸੀਂ ਕ੍ਰਾਈਮ ਬਹੁਤ ਵੱਧ ਗਿਆ, ਕ੍ਰਾਈਮ ਬਹੁਤ ਵੱਧ ਗਿਆ। ਤੇ ਕ੍ਰਾਈਮ ਇਹ ਨਹੀਂ ਹੈਗਾ ਵੀ ਨੋ ਡਾਊਟ ਵਧਿਆ, ਪਰ ਉਹ ਖਬਰਾਂ ਦੇ ਵਿੱਚ ਆਉਣਾ, ਜਦੋਂ ਇੱਕ ਵੱਡਾ ਪਾਰਟੀ ਲੀਡਰ ਗੱਲ ਕਰੀ ਜਾਵੇ ਵੀ ਕ੍ਰਾਈਮ ਬਹੁਤ ਵੱਧ ਗਿਆ, ਕ੍ਰਾਈਮ ਬਹੁਤ ਵੱਧ ਗਿਆ, ਉਹ ਇੱਕ ਜਿਹੜੀ ਪਰਸੈਪਸ਼ਨ ਕ੍ਰੀਏਟ ਹੁੰਦੀ ਹੈ ਉਹਦਾ ਵੀ ਫਰਕ ਪੈਂਦਾ। ਸੋ ਕ੍ਰਾਈਮ ਲੋਕਾਂ ਲਈ ਬਿਲਕੁਲ ਹਰਜੋਤ ਸਿੰਘ ਜੀ ਤੁਸੀਂ ਜਿਵੇਂ ਕਹਿ ਰਹੇ ਹੋ ਵੀ ਰਿਪੋਰਟ ਦੇ ਹਿਸਾਬ ਨਾਲ ਉਹ ਸਹੀ ਗੱਲ ਹੈ, ਤੇ ਲੋਕੀ ਉਹਨੂੰ ਮੰਨ ਜੀ। ਕਾਲ ਗੁਰਜਸਪਾਲ ਦੀ ਜਿਹੜੀ ਵਿੱਚ ਹੀ ਡ੍ਰੌਪ ਹੋ ਗਈ ਸੀ। ਸੋ ਜਿਹੜੀ ਕ੍ਰਾਈਮ ਨੂੰ ਲੈ ਕੇ ਜਿੱਦਾਂ ਹਰਜੋਤ ਸਿੰਘ ਦੀ ਗੱਲ ਚੱਲ ਰਹੀ, ਉੱਥੇ ਹੀ ਨਾਲ ਜਿਹੜੇ ਆਪਾਂ ਜਿੱਦਾਂ ਦੇਖ ਰਹੇ ਹਾਂ ਵੀ ਬਾਰਡਰ ਸਿਕਿਉਰਿਟੀ ਨੂੰ ਲੈ ਕੇ ਵੀ ਜਿਹੜੀ ਚਰਚਾ ਆ ਉਹ ਇਸ ਟਾਈਮ ਨਾਲ ਹੈਗੀ ਆ। ਸੋ ਦੱਸਦੇ ਜਾਈਏ, ਬਾਰਡਰ ਸਿਕਿਉਰਿਟੀ ਨੂੰ ਲੈ ਕੇ ਲਿਬਰਲ ਕਹਿੰਦੇ ਵੀ ਅਸੀਂ 1000 ਨਵੇਂ ਬਾਰਡਰ ਸਿਕਿਉਰਿਟੀ ਏਜੰਸੀ ਵਾਲੇ ਲਾਉਣੇ ਆ, ਡਰੋਨ ਲਾਉਣੇ ਆ, ਸਕੈਨਰ ਲਾਉਣੇ ਆ, K9 ਟੀਮਸ ਜਿਹੜੀਆਂ ਉਹ ਆਪਾਂ ਲਾਵਾਂਗੇ। ਕੰਜ਼ਰਵੇਟਿਵ ਕਹਿੰਦੇ ਵੀ ਅਸੀਂ 2000 ਜਿਹੜੇ ਬਾਰਡਰ ਏਜੰਟਸ ਜਿਹੜੇ ਉਹ ਲਾਉਣੇ ਆ। ਜਿਹੜੀ CBSA ਆ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ, ਉਹਨੂੰ ਹੋਰ ਤਾਕਤ ਜਿਹੜੀ ਉਹ ਦੇਣੀ ਆ। ਟਰੱਕ ਮਾਊਂਟਡ ਡਰੋਨ ਸਿਸਟਮ, ਉਹ ਸਾਰਾ ਕੁਝ ਜਾਣਾ, ਕਿਉਂਕਿ ਅੱਗੇ ਤਾਂ ਹੁੰਦਾ ਸੀਗਾ ਨਾ ਵੀ ਕੈਨੇਡਾ ਤੋਂ ਇੱਧਰ ਨੂੰ ਲੋਕ ਟੱਪਦੇ ਸੀ, ਹੁਣ ਬਾਅਦ 'ਚ ਅਮਰੀਕਾ ਤੋਂ ਵੀ ਪਰੇ ਨੂੰ ਟੱਪਣ ਨੂੰ ਜਿਹੜਾ ਉਹ ਜਾਣ ਲੱਗੇ ਸੀਗੇ, ਉਹ ਵੀ ਉਹਨਾਂ ਨੇ ਕਈ ਜਿਹੜੇ ਫੜੇ ਸੀਗੇ। ਸੋ ਬਾਰਡਰ ਸਿਕਿਉਰਿਟੀ ਦੀ ਵੀ ਚਰਚਾ ਜਿਹੜੀ ਉਹ ਨਾਲ ਦੇ ਨਾਲ ਚੱਲਦੀ ਹੈ। ਹਾਂਜੀ ਗੁਰਜਸਪਾਲ, ਤੁਸੀਂ ਫਿਰ ਇੱਕ ਵਾਰੀ ਔਨ ਹੋ। ਜੀ ਮਾਫੀ ਚਾਹੁੰਦਾ, ਮੈਂ ਕਾਲ ਡਿਸਕਨੈਕਟ ਹੋ ਗਈ ਸੀਗੀ। ਜੀ ਬਿਲਕੁਲ ਜੀ, ਬਾਰਡਰ ਸਿਕਿਉਰਿਟੀ ਮਤਲਬ ਸਾਰੇ ਹੀ ਮਸਲੇ ਹੈਗੇ ਨੇ, ਪਰ ਉਹਦੇ ਵਿੱਚ ਜਿਹੜਾ ਮੇਜਰ ਮਸਲਾ ਹੈ, ਜਿਹੜਾ ਜੇ ਅਸੀਂ ਲੋਕਾਂ ਨਾਲ ਗੱਲ ਕਰਦੇ ਹਾਂ, ਜਿਹੜੀ ਮੈਕਸਿਮਮ ਲੋਕਾਂ ਨੂੰ ਇੰਪੈਕਟ ਕਰ ਰਿਹਾ, ਇਕਨੋਮੀ ਤੇ ਹਾਊਸਿੰਗ। ਬਾਕੀ ਜਿਹੜਾ ਕ੍ਰਾਈਮ ਦਾ ਮਸਲਾ ਹੈਗਾ, ਹੈਲਥ ਕੇਅਰ, ਉਹ ਐਡਾ ਵੱਡਾ ਮਸਲਾ ਨਹੀਂ ਇਸ ਵੇਲੇ ਮੰਨ ਕੇ ਚੱਲ ਰਿਹਾ। ਜਿਹੜੀ ਹੁਣ ਜੇ ਤੁਸੀਂ ਕਿਸੇ ਲਿਬਰਲ ਪਾਰਟੀ ਦੇ ਵੋਟਰ ਨਾਲ ਗੱਲ ਕਰੋਗੇ, ਉਹ ਕਹਿੰਦੇ ਵੀ ਯਾਰ ਸਭ ਤੋਂ ਵੱਡਾ ਮਸਲਾ ਹੀ ਅਮਰੀਕਾ। ਠੀਕ ਹੈ। ਸੋ ਬਹੁਤ ਜ਼ਿਆਦਾ ਲੋਕੀ ਇਸ ਗੱਲ ਕਰਕੇ ਕੰਸੋਲੀਡੇਟ ਹੋ ਰਹੇ ਤੇ ਕੰਜ਼ਰਵੇਟਿਵ ਦੇ ਲਈ ਇਕਨੋਮੀ, ਕੰਜ਼ਰਵੇਟਿਵਸ ਲਈ ਇਕਨੋਮੀ ਜੀ ਠੀਕ ਹੈ, ਬਿਲਕੁਲ। ਇਕਨੋਮੀ, ਹਾਊਸਿੰਗ ਤੇ ਇਮੀਗ੍ਰੇਸ਼ਨ, ਕੰਜ਼ਰਵੇਟਿਵ ਪਾਰਟੀ ਲਈ ਇਮੀਗ੍ਰੇਸ਼ਨ ਵੱਡਾ ਮਸਲਾ ਜੀ, ਵੱਡਾ ਮਸਲਾ ਹੈ ਜਿਹੜਾ ਕੰਜ਼ਰਵੇਟਿਵ ਪਾਰਟੀ ਦਾ ਵੋਟਰ। ਹਾਂਜੀ ਬਿਲਕੁਲ ਜੀ। ਚਲੋ ਧੰਨਵਾਦ ਗੁਰਜਸਪਾਲ ਸਿੰਘ, ਤੇ ਚਲੋ ਜਾਓ ਵੋਟ ਪਾ ਕੇ ਆਓ, ਤੇ ਫਿਰ ਸ਼ਾਮ ਨੂੰ ਮਿਲਦੇ ਹਾਂ, ਅਪਡੇਟ ਲੈਂਦੇ ਹਾਂ ਫਿਰ ਦੁਬਾਰਾ ਕੌਣ ਜਿੱਤ ਰਿਹਾ, ਕੌਣ ਹਾਰ ਰਿਹਾ, ਕਦੋਂ ਕੁ ਜਿਹੜੇ ਤੁਹਾਡੇ ਨਤੀਜੇ ਉਹ ਆਉਣੇ ਸ਼ੁਰੂ ਹੋ ਜਾਂਦੇ ਆ, ਜੇ ਆਪਾਂ ਈਸਟ ਕੋਸਟ ਤੋਂ ਵੀ ਸ਼ੁਰੂ ਕਰੀਏ ਤਾਂ? ਦੇਖੋ 6 ਵਜੇ ਦੇ ਕਰੀਬ ਈਸਟ ਕੋਸਟ ਦੇ ਹਿਸਾਬ ਨਾਲ ਰੁਝਾਨ ਆਣੇ ਸ਼ੁਰੂ ਹੋ ਜਾਣਗੇ, 6 ਤੋਂ 7 ਵਜੇ ਦੇ ਕਰੀਬ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਜਿਵੇਂ ਵੋਟਿੰਗ ਬੂਥ ਕਲੋਜ਼ ਹੁੰਦੇ ਆ, ਤੇ ਰਾਤੀ ਮੈਨੂੰ ਲੱਗਦਾ 11 ਕੁ ਵਜੇ ਤੱਕ ਪਿਕਚਰ ਪੂਰੀ ਕਲੀਅਰ ਹੋ ਜਾਊਗੀ ਕੌਣ ਜਿੱਤ ਰਿਹਾ। ਐਤਕੀ ਥੋੜੀ ਨੱਕੋ ਨੱਕ ਦੀ ਲੜਾਈ ਆ, ਬਾਕੀ ਪਤਾ ਨਹੀਂ ਹੁੰਦਾ। ਕਈ ਵਾਰੀ ਪੋਲਿੰਗ ਬੂਥ ਇਹ ਕਹਿੰਦੇ ਹੁੰਦੇ ਆ ਵੀ ਜਿਹੜੇ ਪੋਲਿੰਗ ਸਟੈਟਸ ਇਹ ਕਹਿੰਦੇ ਹੁੰਦੇ ਵੀ ਇੱਕ ਪਾਰਟੀ ਜਿੱਤ ਰਹੀ, ਵੀ ਕਈ ਵਾਰੀ ਬਿਲਕੁਲ ਬਹੁਤ ਛੇਤੀ ਹੀ ਕਲੀਅਰ ਹੋ ਜਾਂਦੀ ਹੈ ਵੀ ਕਿਸ ਪਾਰਟੀ ਦੀ ਸਰਕਾਰ ਬਣ ਰਹੀ ਹੈ। ਉਹ ਪਤਾ ਲੱਗ ਜਾਊਗਾ ਜੀ ਸ਼ਾਮ ਨੂੰ।
ਜੀ, ਧੰਨਵਾਦ ਗੁਰਜਸਪਾਲ ਸਿੰਘ, ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜਿੱਦਾਂ ਦੱਸਿਆ ਹਰਜੋਤ ਸਿੰਘ ਜੀ, ਉਹੀ ਵੋਟਰਸ ਦੇ ਲਈ ਜਿਹੜੀਆਂ ਉਹ ਮੇਨ ਚੀਜ਼ਾਂ ਹੁੰਦੀਆਂ ਆ, ਉਹ ਆਪਣੇ ਸਾਹਮਣੇ ਹੀ ਆ ਵੀ ਕਿਸ ਤਰੀਕੇ ਦੇ ਨਾਲ ਇਕੋਨਮੀ, ਇਮੀਗ੍ਰੇਸ਼ਨ, ਇਹ 4-5 ਇਸ਼ੂ ਜਿਹੜੇ ਉਹ ਹਰ ਵਾਰੀ ਹੁੰਦੇ ਆ, ਪਰ ਇਹ ਡਿਪੈਂਡ ਕਰਦਾ ਹੁੰਦਾ ਵੀ ਹਾਲਾਤ ਕਿੱਦਾਂ ਦੇ ਬਣੇ ਆ, ਕਿਹੜਾ ਇਸ਼ੂ ਕਿਹੜੇ ਟਾਈਮ ਉੱਤੇ ਨੂੰ ਜਿਹੜਾ ਉਹ ਜ਼ਿਆਦਾ ਚਲੇ ਜਾਣਾ ਆ। ਸੋ ਉੱਥੇ ਇਕੋਨਮੀ ਨੂੰ ਲੈ ਕੇ, ਅਫੋਰਡੇਬਿਲਿਟੀ ਨੂੰ ਲੈ ਕੇ, ਮਹਿੰਗਾਈ ਨੂੰ ਲੈ ਕੇ ਤਾਂ ਜਿੱਥੇ ਚਰਚਾ ਹੀ ਹੈਗੀ ਆ, ਗਵਾਂਢੀਆਂ ਦੇ ਨਾਲ ਜਿਹੜਾ ਰਿਸ਼ਤਾ ਹੈ ਉਹ ਇਸ ਟਾਈਮ ਸਭ ਤੋਂ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਹੈ, ਉਹਨਾਂ ਦਾ ਉਹ ਮਸਲਾ। ਸੋ ਲੈਟਸ ਸੀ ਕੀ ਜਿਹੜਾ ਆ ਉਹ ਬਣਦਾ ਆ। ਤੇ ਸ਼ਾਮ ਨੂੰ ਜਿਹੜਾ ਆਪਾਂ ਜ਼ਰੂਰ ਤੁਹਾਨੂੰ ਆਪਣੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਪਡੇਟ ਕਰਾਂਗੇ ਵੀ ਕੈਨੇਡਾ ਦੇ ਵਿੱਚ ਕੀ ਕੁਝ ਜਿਹੜਾ ਹੋਰ ਚੱਲ ਰਿਹਾ, ਕੌਣ ਜਿੱਤ ਰਿਹਾ, ਕੌਣ ਹਾਰ ਰਿਹਾ ਹੈਗਾ। ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਇਮੀਗ੍ਰੇਸ਼ਨ ਨੂੰ ਲੈ ਕੇ ਅੱਜ ਪ੍ਰੈਜ਼ੀਡੈਂਟ ਟਰੰਪ ਹੁਣੀ ਬਹੁਤ 2 ਇੰਪੋਰਟੈਂਟ ਐਗਜ਼ੀਕਿਊਟਿਵ ਆਰਡਰ ਇਸ਼ੂ ਕਰਨ ਜਾ ਰਹੇ ਆ। 800 ਤੋਂ ਵੱਧ ਲੋਕਾਂ ਨੂੰ ਫਲੋਰੀਡਾ 'ਚ ਅਰੈਸਟ ਕੀਤਾ ਗਿਆ। 100 ਜਾਣਿਆਂ ਨੂੰ ਇੱਕ ਕਲੱਬ ਦੇ ਵਿੱਚੋਂ ਮਿਲਟਰੀ ਵੀ ਯੂਜ਼ ਕੀਤੀ ਗਈ ਹੈ। ਸਾਰੇ ਅਪਡੇਟ ਆਪਾਂ ਕਰਦੇ ਹਾਂ ਕੀ ਕੁਛ ਜਿਹੜਾ ਉਹ ਹੋਰ ਚੱਲ ਰਿਹਾ। ਟੌਮ ਹੋਮਨ ਹੁਣਾਂ ਦਾ ਵੀ ਬੜਾ ਤੱਤਾ ਬਿਆਨ ਆਇਆ ਆ। ਸੋ ਆਓ ਉਸ ਦੇ ਬਾਰੇ ਗੱਲ ਕਰਾਂਗੇ, ਪਰ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਆਵਾਜ਼ ਨਹੀਂ ਆ ਰਹੀ ਜੀ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਵੱਲ ਵਧਦੇ, ਇਮੀਗ੍ਰੇਸ਼ਨ ਦੀਆਂ ਖਬਰਾਂ ਤੋਂ ਪਹਿਲਾਂ ਇੱਕ ਜਿਹੜੀ ਮੇਜਰ ਖਬਰ ਯੂਰਪ ਤੋਂ ਆ ਰਹੀ ਆ। ਯੂਰਪ ਦੇ ਵਿੱਚ ਇੱਕ ਬਹੁਤ ਵੱਡਾ ਪਾਵਰ ਆਊਟੇਜ, ਮੈਗਾ ਪਾਵਰ ਆਊਟੇਜ ਹੋਈ ਆ, ਜਿਸ ਕਰਕੇ ਸਪੇਨ ਅਤੇ ਪੁਰਤਗਾਲ ਦੇ ਵਿੱਚ ਸਭ ਤੋਂ ਜ਼ਿਆਦਾ ਕਹਿੰਦੇ ਵੀ ਇਸ ਦਾ ਭੈੜਾ ਅਸਰ ਪਿਆ ਆ। ਸਬਵੇ ਸਿਸਟਮ ਤੋਂ ਲੈ ਕੇ ਆਮ ਲੋਕਾਂ ਦੀ ਜਿਹੜਾ ਜੀਵਨ ਆ ਉਹ ਸਾਰੀ ਤਰ੍ਹਾਂ ਪ੍ਰਭਾਵਿਤ ਹੋਇਆ, ਤੇ ਕਹਿੰਦੇ ਵੀ ਇਹ ਬਲੈਕ ਆਊਟ ਨੂੰ ਡੀਲ ਕਰਦੇ ਕਰਦੇ 10 ਘੰਟੇ ਹੋਰ ਵਕਤ ਜਿਹੜਾ ਉਹ ਲੱਗ ਸਕਦਾ ਹੈਗਾ ਆ। ਸੋ ਪਬਲਿਕ ਟਰਾਂਸਪੋਰਟ ਸਿਸਟਮ, ਟ੍ਰੈਫਿਕ ਲਾਈਟ, ਹਸਪੀਟਲਸ, ਮੈਨੂਫੈਕਚਰਿੰਗ, ਨਿਊਕਲੀਅਰ ਪਾਵਰ ਪਲਾਂਟਸ ਸਾਰੇ ਹੀ ਕਹਿੰਦੇ ਆ ਵੀ ਉਹ ਕੰਮਕਾਜ ਡੈਡ ਹੋ ਗਿਆ। ਮੈਡਰਿਡ ਤੋਂ ਲੈ ਕੇ ਲਿਸਬਨ ਤੱਕ ਇਹ ਸਾਰੀਆਂ ਚੀਜ਼ਾਂ। ਸੋ ਯੂਰਪ ਦੇ ਵਿੱਚ ਜੇ ਤੁਹਾਡੇ ਰਿਸ਼ਤੇਦਾਰ ਆ, ਤੁਸੀਂ ਉਹਨਾਂ ਨੂੰ ਕਾਲ ਕਰਕੇ ਦੇਖ ਰਹੇ ਹੋ ਫੋਨ ਨਹੀਂ ਚੱਕ ਰਹੇ, ਤਾਂ ਘਬਰਾਓ ਨਾ। ਮੋਸਟ ਪ੍ਰੋਬਬਲੀ ਉਹਨਾਂ ਦੇ ਜਿਹੜੀ ਉਹ ਬਿਜਲੀ ਗਈ ਹੋ ਸਕਦੀ ਆ। ਬਲੈਕ ਆਊਟ ਜਿਹੜਾ ਉਧਰ ਚੱਲ ਰਿਹਾ ਆ, ਜਿਸ ਕਰਕੇ ਜਿਹੜੀ ਇਹ ਸਿਚੁਏਸ਼ਨ ਆ ਉਹ ਇਦਾਂ ਦੀ ਬਣੀ ਹੈਗੀ ਆ। ਉਦੋਂ ਇਹ ਖਬਰ ਇਹ ਦੱਸ ਰਿਹਾ ਵੀ ਕਹਿੰਦੇ ਵੀ ਕੋਈ ਇੰਡੀਕੇਸ਼ਨ ਨਹੀਂ ਹੈਗਾ ਸਾਈਬਰ ਅਟੈਕ ਦਾ, ਵੀ ਇਦਾਂ ਲੱਗ ਰਿਹਾ ਹੋਵੇ ਵੀ ਉਹ ਪੂਰੇ ਦਾ ਪੂਰਾ ਗ੍ਰਿਡ ਉਹਨਾਂ ਨੇ ਕਿਤੇ ਫੇਲ ਕਰਾਤਾ ਹੋਵੇ। ਉਹ ਸਿਚੁਏਸ਼ਨ ਤਾਂ ਹੋਪਫੁਲੀ ਨਹੀਂ ਹੈਗੀ, ਬਟ ਇਹ ਜਿਹੜਾ ਉਹ ਦੱਸ ਰਿਹਾ ਵੀ ਉੱਥੇ ਮੇਜਰ ਪਾਵਰ ਆਊਟੇਜ, ਬਲੈਕ ਆਊਟ ਜਿਹੜਾ ਹੋਇਆ ਆ, ਜਿਸ ਕਰਕੇ ਕਈ ਘੰਟਿਆਂ ਤੱਕ ਜਿਹੜੀ ਬਿਜਲੀ ਆ ਉਹ ਗੁੱਲ ਜਿਹੜੀ ਉਹ ਰਹੇਗੀ, ਤੇ ਆਉਂਦੇ ਜਿਹੜੇ ਕੁਝ ਘੰਟੇ ਆ ਉਹ ਇਸੇ ਤਰੀਕੇ ਦੇ ਨਾਲ ਉੱਥੇ ਲੋਕਾਂ ਨੂੰ ਗੁਜ਼ਾਰਨੇ ਪੈਣਗੇ। ਜੀ, ਹੁਣ ਕੁਝ ਕੁ ਖਬਰਾਂ ਜੋ ਆਪਾਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ 100 ਦਿਨ ਦਾ ਸਮਾਂ ਹੋ ਗਿਆ ਆਫਿਸ ਦੇ ਵਿੱਚ ਆਇਆਂ ਨੂੰ, ਤੇ ਉਹਨਾਂ ਨੇ ਵਾਈਟ ਹਾਊਸ ਦੇ ਵਿੱਚ 100 ਤੋਂ ਵੱਧ ਲੋਕ ਜਿਹੜੇ ਕ੍ਰਿਮੀਨਲ ਫੜੇ ਆ, ਕੋਈ ਸੈਕਸ਼ੂਅਲ ਹਰਾਸਮੈਂਟ ਦੇ ਵਿੱਚ ਜਾਂ ਕਿਸੇ ਨੇ ਵੱਖ-ਵੱਖ ਕ੍ਰਾਈਮ ਕੀਤਾ ਹੈਗਾ, ਉਹਨਾਂ ਦੀਆਂ 100 ਦੀਆਂ ਫੋਟੋਆਂ ਜਿਹੜੀਆਂ ਆ ਵਾਈਟ ਹਾਊਸ ਦੇ ਲਾਨ ਦੇ ਵਿੱਚ ਲਾਈਆਂ ਆ। ਸਟ੍ਰੈਟਜੀਕਲੀ ਉੱਥੇ ਲਾਈਆਂ ਜਿੱਥੇ ਟੀਵੀ ਕਰੂ ਹੁੰਦਾ ਆ, ਤੇ ਉਹ ਪੂਰੇ ਵਾਈਟ ਹਾਊਸ ਨੂੰ ਦਿਖਾਲਦਾ ਆ, ਤਾਂ ਕਿ ਪੂਰੀ ਦੁਨੀਆ ਨੂੰ ਦਿਖਾਲਿਆ ਜਾ ਸਕੇ ਵੀ ਆਹ ਦੇਖੋ ਜੀ, ਆਹ ਜਿਹੜੇ ਇਲੀਗਲ ਏਲੀਅਨਸ ਹੈਗੇ ਆ, ਇਹ ਕ੍ਰਿਮੀਨਲ ਹੈਗੇ ਆ, ਇਹਨਾਂ ਨੂੰ ਅਸੀਂ ਰੇਪ ਦੇ ਵਿੱਚ, ਮਰਡਰ 'ਚ, ਸੈਕਸ਼ੂਅਲ ਅਸਾਲਟ ਆਫ ਅ ਚਾਈਲਡ, ਲਿਊਡ ਐਕਟ ਇਨ ਫਰੰਟ ਆਫ ਚਾਈਲਡ, ਡਿਸਟ੍ਰੀਬਿਊਸ਼ਨ ਆਫ ਫੈਂਟਲਿਨ ਤੇ ਇਲੀਗਲ ਗਨਸ ਹੋਣ ਕਰਕੇ ਅਰੈਸਟ ਕੀਤਾ ਹੈਗਾ। ਸੋ ਇਹ ਸਾਰਾ ਕੁਝ ਦਿਖਾਇਆ ਜਾ ਰਿਹਾ। ਦੂਸਰੇ ਪਾਸੇ ਅੱਜ ਵਾਈਟ ਹਾਊਸ ਵੱਲੋਂ ਇਹ ਵੀ ਖਬਰ ਆ ਰਹੀ ਆ ਵੀ 2 ਐਗਜ਼ੀਕਿਊਟਿਵ ਆਰਡਰਸ ਜੋ ਆ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਸਾਈਨ ਕਰਨ ਜਾ ਰਹੇ ਹੈਗੇ ਆ। ਇੱਕ ਤਾਂ ਜਿਹੜਾ ਐਗਜ਼ੀਕਿਊਟਿਵ ਆਰਡਰ ਹੈਗਾ ਆ, ਇਹ ਨਿਊਯਾਰਕ ਟਾਈਮ ਰਿਪੋਰਟ ਕਰ ਰਹੀ ਆ, ਉਹਦੇ ਮੁਤਾਬਕ ਕਹਿੰਦੇ ਭਈ ਜਿਹੜੀ ਅਮਰੀਕਨ ਲਾ ਇਨਫੋਰਸਮੈਂਟ ਆ, ਉਹਨਾਂ ਨੂੰ ਬਹੁਤ ਜ਼ਿਆਦਾ ਪਾਵਰਾਂ ਦਿੱਤੀਆਂ ਜਾਊਗੀਆਂ ਤਾਂ ਕਿ ਉਹ ਕ੍ਰਿਮੀਨਲਸ ਨੂੰ ਅਰੈਸਟ ਕਰ ਸਕਣ। ਕਹਿੰਦੇ ਵੀ ਅਨਲੀਸ਼ ਅਮਰੀਕਾਜ਼ ਲਾ ਇਨਫੋਰਸਮੈਂਟ ਟੂ ਪਰਸੂ ਕ੍ਰਿਮੀਨਲਸ। ਤੇ ਦੂਸਰਾ ਜਿਹੜਾ ਆ ਉਹ ਕਹਿੰਦੇ ਵੀ ਆਇਡੈਂਟੀਫਾਈ ਤੇ ਏਮ ਕਰਨਾ ਆ ਸੈਂਕਚੁਰੀ ਸਿਟੀਜ਼ ਨੂੰ। ਜਿਹੜੇ ਸੈਂਕਚੁਰੀ ਸਿਟੀਜ਼ ਉਹ ਆ ਜਿਹੜੀਆਂ ਕੋਆਪਰੇਟ ਨਹੀਂ ਕਰਦੀਆਂ ਹੈਗੀਆਂ ਆਈਸ ਦੇ ਨਾਲ ਜਾਂ ਹੋਰ ਜਿਹੜੀਆਂ ਗਵਰਨਮੈਂਟ ਏਜੰਸੀਜ਼ ਹੈਗੀਆਂ। ਕੈਲੀਫੋਰਨੀਆ ਤਾਂ ਸਟੇਟ ਵੀ ਸੈਂਕਚੁਰੀ ਸਟੇਟ ਆ, ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹ ਸੈਂਕਚੁਰੀ ਸਿਟੀਜ਼ ਹੈਗੇ ਆ। ਸੋ ਇਹ ਜਿਹੜੇ 2 ਜਿਹੜੇ ਐਗਜ਼ੀਕਿਊਟਿਵ ਆਰਡਰਸ ਆ ਉਹ ਜਾਰੀ ਕਰਨ ਜਾ ਰਹੇ ਆ। ਇਸ ਤੋਂ ਬਿਨਾਂ ਇੱਕ ਹੋਰ ਖਬਰ ਆ ਰਹੀ ਵੀ 2 US ਸਿਟੀਜ਼ਨ ਜਿਹੜੇ ਬੱਚੇ ਸੀ, ਇੱਕ 4 ਸਾਲਾਂ ਦਾ, ਇੱਕ 7 ਸਾਲਾਂ ਦਾ, ਉਹਨਾਂ ਨੂੰ ਹੌਂਡੂਰਾਸ ਨੂੰ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਜਿਹੜੀ ਉਹਨਾਂ ਦੀ ਮਦਰ ਸੀ ਉਹ ਇਲੀਗਲ ਸੀਗੀ ਇੱਥੇ। ਫਲੋਰੀਡਾ ਦੇ ਵਿੱਚ 4 ਦਿਨਾਂ ਦੇ ਵਿੱਚ 800 ਤੋਂ ਵੱਧ ਇਲੀਗਲ ਇਮੀਗ੍ਰੈਂਟਸ ਨੂੰ ਅਰੈਸਟ ਕੀਤਾ ਗਿਆ ਹੈ। ਕਹਿੰਦੇ ਵੀ ਮੈਸਿਵ ਮਲਟੀ ਏਜੰਸੀ ਇਮੀਗ੍ਰੇਸ਼ਨ ਐਨਫੋਰਸਮੈਂਟ ਕ੍ਰੈਕਡਾਊਨ ਹੋਇਆ ਹੈਗਾ 4 ਦਿਨਾਂ ਦੇ ਵਿੱਚ। ਜੋ 800 ਦੇ ਕਰੀਬ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਆਈਸ ਵੱਲੋਂ। ਜੀ ਬਿਲਕੁਲ। ਸੋ 3 ਮਹੀਨੇ ਤੋਂ ਉੱਤੇ ਦਾ ਵਕਤ ਹੋ ਗਿਆ ਰਾਸ਼ਟਰਪਤੀ ਟਰੰਪ ਹੁਣਾਂ ਨੂੰ ਜਿਹੜਾ ਸਹੁੰ ਚੁੱਕਿਆਂ ਨੂੰ, ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਜਿਹੜੇ ਕੰਮਾਂ ਦੇ ਵਿੱਚੋਂ ਇੱਕ ਤਾਂ ਜਿਹੜੀਆਂ ਫੈਡਰਲ ਸਰਕਾਰ ਆ ਉਸ ਦੀ ਨਫਰੀ ਜਿਹੜੀ ਉਸ ਨੂੰ ਘਟਾਉਣਾ, ਬਹੁਤ ਸਾਰੇ ਜਿਹੜੇ ਮਹਿਕਮੇ ਆ ਉਹ ਬੰਦ ਕਰਨਾ, ਕਈਆਂ ਦੇ ਵਿੱਚ ਜਿਹੜੇ ਸਿਵਲ ਰਾਈਟਸ ਵਾਲੇ ਮਹਿਕਮੇ ਸੀ, ਇਨਸਾਈਡ ਜਾਂ ਵਾਚ ਡੌਗ ਸੀ, ਇੰਸਪੈਕਟਰ ਜਨਰਲ ਸੀ, ਉਹਨਾਂ ਨੂੰ ਲਾਂਭੇ ਕਰਨਾ,
ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਦੇ ਉੱਤੇ ਉਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਸ਼ਿਕੰਜਾ ਆਪਣੇ ਵੱਲੋਂ ਕੱਸਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਆ। ਰਾਸ਼ਟਰਪਤੀ ਟਰੰਪ ਨੇ ਆਪਣੇ ਹੁਣ ਤੱਕ ਦੇ 100 ਦਿਨਾਂ ਦੇ ਕਾਰਜਕਾਲ ਦੇ ਵਿੱਚ 100 ਤੇ ਆਈ ਥਿੰਕ 40 ਜਿਹੜੇ ਐਗਜ਼ੈਕਟਿਵ ਆਰਡਰ ਜਾਰੀ ਕੀਤੇ ਆ। ਇੰਨੇ ਐਗਜ਼ੈਕਟਿਵ ਆਰਡਰ ਬਾਈਡਨ ਹੋਣਾ ਨੇ ਪੂਰੇ 4 ਸਾਲਾਂ 'ਚ ਕੀਤੇ ਸੀ, ਜਿਹੜੇ ਇਹਨਾਂ ਨੇ 100 ਦਿਨਾਂ ਦੇ ਵਿੱਚ ਜਿਹੜੇ ਉਸ ਨੂੰ ਪਾਰ ਕਰ ਚੁੱਕੇ ਹੈਗੇ ਆ। ਸੋ ਵੱਡੇ ਪੱਧਰ ਦੇ ਉੱਤੇ ਜਿਹੜੀ ਛਾਪੇਮਾਰੀਆਂ ਜਾਂ ਇਮੀਗ੍ਰੇਸ਼ਨ ਦੇ ਉੱਤੇ ਕ੍ਰੈਕਡਾਊਨ, ਇਹ ਸਾਰਾ ਕੁਝ ਜਿਹੜਾ ਉਹ ਅਜੇ ਵੀ ਚੱਲ ਰਿਹਾ ਹੈਗਾ ਆ। US ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ, ਜਿਸ ਨੂੰ ਆਈਸ ਜਿਹੜਾ ਉਹ ਆਖਿਆ ਜਾਂਦਾ ਆ, ਉਹ ਕਹਿੰਦੇ ਵੀ ਲਗਾਤਾਰ ਜਿੱਦਾਂ ਤੁਸੀਂ ਦੱਸਿਆ ਵੀ ਸੈਂਚੁਰੀ ਸਿਟੀਜ਼ ਨੂੰ ਲੈ ਕੇ ਉਹਨਾਂ ਦਾ ਨਵੇਂ ਐਗਜ਼ੈਕਟਿਵ ਆਰਡਰ ਆ ਸਕਦਾ ਆ। ਉਹਨਾਂ ਨੇ ਆਲਰੇਡੀ ਜਿਹੜੀ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੀਆਂ ਵੱਡੇ ਪੱਧਰ ਦੇ ਉੱਤੇ ਟਾਰਗੇਟ ਕੀਤਾ ਗਿਆ, ਚਾਹੇ ਉਹ LA ਸੀ, ਸ਼ਿਕਾਗੋ ਸੀ, ਅਟਲਾਂਟਾ ਜਿਹੜਾ ਉਹ ਸੀਗਾ। ਸੋ ਸਦਰਨ ਕੈਲੀਫੋਰਨੀਆ 'ਚ ਜਿੱਥੇ ਪ੍ਰੋਟੈਸਟ ਵੀ ਜਿਹੜੇ ਹੋਏ ਸੀ, ਡਾਊਨਟਾਊਨ LA ਦੇ ਵਿੱਚ, ਸੈਂਟਾ ਐਨਾ 'ਚ, ਸੈਨ ਡਿਏਗੋ ਦੇ ਵਿੱਚ, ਲੋਕਾਂ ਨੇ ਕੈਲੀਫੋਰਨੀਆ ਦੇ ਵਿੱਚ ਲੋਕਾਂ ਨੇ ਇਮੀਗ੍ਰੈਂਟਸ ਦੇ ਜਿਹੜੇ ਹੱਕ ਦੇ ਵਿੱਚ ਜਿਹੜਾ ਹਾਂ ਦਾ ਨਾਰਾ ਵੀ ਜਿਹੜਾ ਉਹ ਮਾਰਿਆ ਸੀਗਾ। ਪਰ ਉਹ ਸਾਰੀ ਚੀਜ਼ ਦੇ ਬਾਵਜੂਦ ਲਗਾਤਾਰ ਜਿਹੜੀਆਂ ਛਾਪੇਮਾਰੀਆਂ ਆ ਉਹ ਅਜੇ ਵੀ ਚੱਲ ਰਹੀਆਂ ਆ। ਸੋ ਜਿੱਦਾਂ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਤੁਸੀਂ ਦੱਸ ਰਹੇ ਆ ਵੀ ਉਹਨਾਂ ਨੇ ਵੱਡੇ ਪੱਧਰ ਦੇ ਉੱਤੇ ਛਾਪੇਮਾਰੀਆਂ ਕੀਤੀਆਂ ਆ। ਹੁਣ ਕੀ ਹੋ ਰਿਹਾ, CNN ਅੱਜ ਰਿਪੋਰਟ ਕਰ ਰਹੀ ਹੈ, ਕਹਿੰਦੇ ਵੀ ਲੋਕਲ ਏਜੰਸੀਜ਼ ਆਈਸ ਦੇ ਨਾਲ ਪਾਰਟਨਰ ਕਰ ਰਹੀਆਂ ਆ ਅਰੈਸਟ ਕਰਨ ਦੇ ਲਈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ, ਇਮੀਗ੍ਰੈਂਟਸ ਨੂੰ ਜਿਹੜਾ ਉਹ ਅਰੈਸਟ ਕੀਤਾ ਜਾ ਸਕੇ। ਇੱਕ 287G ਪ੍ਰੋਗਰਾਮ ਕਰਕੇ ਹੈਗਾ ਆ, ਕਹਿੰਦੇ ਵੀ 1996 ਇਲੀਗਲ ਇਮੀਗ੍ਰੇਸ਼ਨ ਰਿਫਾਰਮ ਐਂਡ ਇਮੀਗ੍ਰੈਂਟ ਰਿਸਪੌਂਸਿਬਿਲਟੀ ਐਕਟ ਦੇ ਅਧੀਨ ਇਹ ਕਾਨੂੰਨ ਬਣਾਇਆ ਗਿਆ ਸੀ, ਜਿਸ ਦੇ ਨਾਲ ਆਈਸ ਨੂੰ ਇਹ ਸ਼ਕਤੀ ਮਿਲਦੀ ਸੀ, ਅਲਾਓ ਕਰਦੇ ਸੀ ਵੀ ਆਈਸ ਆਥੋਰਾਈਜ਼ ਕਰ ਸਕਦਾ ਹੈ ਸਟੇਟ ਤੇ ਲੋਕਲ ਐਨਫੋਰਸਮੈਂਟ ਆਫੀਸਰਸ ਨੂੰ ਵੀ ਉਹ ਸਪੈਸੀਫਿਕ ਇਮੀਗ੍ਰੇਸ਼ਨ ਐਨਫੋਰਸਮੈਂਟ ਡਿਊਟੀਜ਼ ਆਈਸ ਦੀ ਸੁਪਰਵਿਜ਼ਨ ਅਧੀਨ ਕਰ ਸਕਦੇ ਹੈਗੇ ਆ। ਸੋ ਅਜਿਹੇ ਪ੍ਰੋਗਰਾਮਸ ਤੋਂ ਬਚਣ ਖਾਤਰ ਜਿੱਦਾਂ ਤੁਸੀਂ ਦੱਸਿਆ ਵੀ ਸੈਂਚੁਰੀ ਸਟੇਟਸ ਤੇ ਸੈਂਚੁਰੀ ਸਿਟੀਜ਼ ਨੇ ਆਪੋ ਆਪਣੇ ਜਿਹੜੇ ਕਾਨੂੰਨ ਆ ਉਹ ਲਿਆਂਦੇ ਆ। ਪਰ ਕਹਿੰਦੇ ਵੀ ਹੁਣ ਇਹ ਜਿਹੜਾ ਪ੍ਰੋਗਰਾਮ ਆ ਉਹ ਮੁੜ ਚਰਚਾ ਦੇ ਵਿੱਚ ਦੁਬਾਰਾ ਆਇਆ ਆ, ਜਦ ਰਾਸ਼ਟਰਪਤੀ ਟਰੰਪ ਹੋਣਾ ਦਾ ਜਿਹੜਾ ਇਹ ਐਫਰਟ ਆ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਉਸ ਵਿੱਚ ਤੇਜ਼ੀ ਜਿਹੜੀ ਉਹ ਕਰ ਰਿਹਾ। ਡਿਪਾਰਟਮੈਂਟ ਆਫ ਜਸਟਿਸ ਉਹ ਪ੍ਰੋਸੀਕਿਊਟ ਕਹਿੰਦੇ ਵੀ ਕਰ ਸਕਦਾ ਹੈ ਸਟੇਟ ਤੇ ਲੋਕਲ ਅਫੀਸ਼ੀਅਲਸ ਨੂੰ, ਜਾਂ ਜਿਹੜਾ ਕੰਮ ਦੇ ਵਿੱਚ ਰੋਕ ਪਾਉਂਦਾ ਆ, ਅੜਚਣ ਪਾਉਂਦਾ ਹੈ ਜਾਂ ਨਾ ਜਿਹੜਾ ਇਸ ਦੇ ਵਿੱਚ ਕਰਦਾ। ਇਸ ਦਾ ਸਿੱਧਾ ਉਦਾਹਰਨ ਉਹਨਾਂ ਨੇ ਵਿਸਕੌਨਸਨ ਦੀ ਉਸ ਜਿਹੜੇ ਡਿਸਟ੍ਰਿਕਟ ਜੱਜ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਦਿਖਾਇਆ ਆ। ਇਹ ਕਿਹਾ ਗਿਆ ਸੀ ਉਹਨਾਂ ਉੱਤੇ ਵੀ ਉਹਨਾਂ ਨੇ ਆਈਸ ਦੇ ਕੰਮਕਾਜ ਦੇ ਵਿੱਚ ਵਿਘਨ ਪਾਇਆ ਆ, ਬੰਦਾ ਗ੍ਰਿਫਤਾਰ ਕਰਨ ਆਏ ਸੀ, ਉਹਨਾਂ ਨੇ ਆਪਣੇ ਚੈਂਬਰਸ ਦੇ ਥਰੂ ਉਸ ਬੰਦੇ ਨੂੰ ਜਿਹੜਾ ਉਹ ਭਜਾ ਦਿੱਤਾ ਸੀਗਾ। ਇਸ ਟਾਈਮ ਆਪਰੇਸ਼ਨ ਟਾਈਡਲ ਵੇਵ ਕਰਕੇ ਜਿਹੜੀ ਉਹ ਚੱਲ ਰਹੀ ਆ। ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਹਾਈਲਾਈਟ ਕਰਕੇ ਦੱਸਿਆ ਵੀ ਇਹ ਆਪਰੇਸ਼ਨ ਜਿਹੜਾ ਟਾਈਡਲ ਵੇਵ ਆ ਉਹਦੇ ਨਾਲ ਜਿਹੜੀ ਆਈਸ ਵਾਲੇ ਆ ਉਹ ਲੋਕਲ ਏਜੰਸੀਜ਼ ਦੇ ਨਾਲ, ਲੋਕਲ ਲਾ ਐਨਫੋਰਸਮੈਂਟ ਦੇ ਨਾਲ ਪਾਰਟਨਰਸ਼ਿਪਸ ਕਰ ਰਹੇ ਆ, ਮਿਲ ਕੇ ਚੱਲ ਰਹੇ ਆ, ਤੇ ਉਹਨਾਂ ਲੋਕਲ ਲਾ ਐਨਫੋਰਸਮੈਂਟ ਦੇ ਕੋਲੋਂ ਆਈਸ ਦੇ ਜਿਹੜੇ ਕੰਮਕਾਜ ਆ, ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਕੰਮਕਾਜ 287G ਪ੍ਰੋਗਰਾਮ 287G ਪ੍ਰੋਗਰਾਮ ਦੇ ਤਹਿਤ ਜਿਹੜੇ ਉਹ ਕਰਵਾਏ ਜਾ ਰਹੇ ਆ। ਸੋ ਅੱਜ ਜਿਹੜਾ ਉਹਨਾਂ ਨੇ ਇਹ ਦੱਸਿਆ ਸੀਗਾ ਵੀ ਜਿਹੜਾ 4 ਦਿਨਾਂ ਦਾ ਇਹ ਜਿਹੜਾ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ 800 ਤੋਂ ਵੱਧ ਅਨਡਾਕੂਮੈਂਟਡ ਇਮੀਗ੍ਰੈਂਟਸ ਆ ਉਹਨਾਂ ਨੇ ਓਵਰਆਲ ਗ੍ਰਿਫਤਾਰ ਕੀਤੇ ਆ, ਤੇ ਉਹਦੇ ਵਿੱਚ ਇਸ ਪ੍ਰੋਗਰਾਮ ਦੀ 287G ਪ੍ਰੋਗਰਾਮ ਦੀ ਮਦਦ ਲਈ ਗਈ ਸੀ। ਜੀ ਬਿਲਕੁਲ। ਇਸੇ ਤਰ੍ਹਾਂ 100 ਤੋਂ ਵੱਧ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਕੋਲੋਰਾਡੋ ਸਪ੍ਰਿੰਗਸ ਇੱਕ ਨਾਈਟ ਕਲੱਬ ਦੇ ਵਿੱਚੋਂ ਅਰੈਸਟ ਕੀਤਾ ਗਿਆ ਪਿਛਲੇ ਵੀਕਐਂਡ ਦੇ ਦੌਰਾਨ ਐਤਵਾਰ ਨੂੰ। ਕਹਿੰਦੇ ਵੀ ਇਸ ਨਾਈਟ ਕਲੱਬ 'ਚ 200 ਤੋਂ ਵੱਧ ਲੋਕ ਸੀਗੇ, ਤੇ ਜਿਨ੍ਹਾਂ ਦੇ ਵਿੱਚ 5-6 ਗਵਰਨਮੈਂਟ ਦੀਆਂ ਏਜੰਸੀਜ਼ ਆ, DEA, ਆਈਸ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਬਾਰਡਰ ਪੈਟਰੋਲ ਏਜੰਟਸ, FBI ਤੇ ਕੁਝ ਜਿਹੜੇ ਗਾਰਡਸ ਹੁੰਦੇ ਆ, ਨੈਸ਼ਨਲ ਗਾਰਡਸ, ਸੋ ਉਹਨਾਂ ਨੂੰ ਯੂਜ਼ ਕੀਤਾ ਗਿਆ। 114 ਜੋ 200 ਦੇ ਵਿੱਚੋਂ ਸੀ ਉਹ ਕਹਿੰਦੇ ਵੀ ਇਲੀਗਲ ਫੜੇ ਗਏ ਹੈਗੇ ਆ। ਉਹਨਾਂ ਦੇ ਵਿੱਚੋਂ ਗਵਰਨਮੈਂਟ ਦੇ ਮੁਤਾਬਕ ਇਹ ਦੱਸਿਆ ਗਿਆ ਆ ਵੀ 2 ਜਾਣਿਆਂ ਦੇ ਵਾਰੰਟ ਜਾਰੀ ਸੀਗੇ, ਕੁਛ ਜਿਹੜੇ ਮੈਂਬਰ ਆ ਉਹ MS-13 ਦੇ ਸੀਗੇ, ਜੋ ਕੋਕੇਨ, ਮੈਥ, ਪਿੰਕ ਕੋਕੇਨ, ਇਹ ਉਹਨਾਂ ਦੇ ਕੋਲੋਂ ਫੜੀ ਗਈ ਹੈਗੀ ਆ।
ਸੋ ਇਹ ਇੱਕ ਬਹੁਤ ਵੱਡਾ ਆਪਰੇਸ਼ਨ ਸੀ ਜਿਹੜਾ ਇੱਕ ਦਿਨ ਦੇ ਵਿੱਚ ਇਹਨਾਂ ਨੇ ਇੱਕ ਨਾਈਟ ਕਲੱਬ ਦੇ ਵਿੱਚੋਂ 114 ਲੋਕਾਂ ਨੂੰ ਅਰੈਸਟ ਕੀਤਾ ਗਿਆ ਤੇ ਹੁਣ ਆਲਰੇਡੀ ਉਹਨਾਂ ਨੂੰ ਜਿਹੜਾ ਆ ਡਿਪੋਰਟੇਸ਼ਨ ਦੇ ਅੰਡਰ ਪਾ ਦਿੱਤਾ ਗਿਆ ਹੈਗਾ। ਜੀ, ਬਿਲਕੁਲ। ਤੇ ਹਰਜੋਤ ਸਿੰਘ ਜੀ, ਜਿਹੜੇ ਆਪਾਂ ਆਪਰੇਸ਼ਨ ਟਾਈਡਲ ਵੇਵ ਦੀ ਜਿਹੜੀ ਉਹ ਗੱਲ ਕਰ ਰਹੇ ਹਾਂ, ਸੋ ਉਹਦੇ ਵਿੱਚ ਦੇਖੋ 800 ਜਾਣੇ ਉਹਨਾਂ ਨੇ ਪੂਰੇ ਫਲੋਰੀਡਾ ਦੇ ਵਿੱਚ ਇੱਕ ਵੱਡਾ ਜਿਹੜੀ ਛਾਪੇਮਾਰੀ ਕੀਤੀ। ਫਲੋਰੀਡਾ ਪਹਿਲਾ ਸੂਬਾ ਬਣਿਆ ਸੀ ਜਿੱਥੇ ਉਹਨਾਂ ਦਾ ਫਲੋਰੀਡਾ ਹਾਈਵੇ ਪੈਟਰੋਲ ਕਹਿੰਦਾ ਸੀਗਾ ਵੀ ਅਸੀਂ ਆਈਸ ਦੇ ਨਾਲ ਮਿਲ ਕੇ ਕੰਮ ਚੱਲਣਾ। ਇਹ ਜਿਹੜਾ 287 ਜੀ ਪ੍ਰੋਗਰਾਮ ਦੀ ਆਪਾਂ ਗੱਲ ਕਰ ਰਹੇ ਹਾਂ, ਕਹਿੰਦੇ ਵੀ ਫਸਟ ਆਫ ਇਟਸ ਕਾਈਂਡ ਜਿਹੜਾ ਇਹ ਇਸ ਪ੍ਰਸ਼ਾਸਨ ਦੇ ਅਧੀਨ ਇਹ ਪ੍ਰੋਗਰਾਮ ਜਿਹੜਾ ਹੋਇਆ ਆ ਜਿਹੜਾ ਆਪਰੇਸ਼ਨ ਟਾਈਡਲ ਵੇਵ ਦੇ ਵਿੱਚ 800 ਇਲੀਗਲ ਏਲੀਅਨਸ ਜਿਹੜੇ ਉਹਨਾਂ ਦੇ ਮੁਤਾਬਕ ਉਹਨਾਂ ਨੇ ਗ੍ਰਿਫਤਾਰ ਜਿਹੜੇ ਉਹ ਕੀਤੇ ਆ। ਸੋ ਆਪਾਂ ਇੱਥੇ ਦੀ ਵੀ ਖਬਰ ਦੱਸੀ ਸੀ ਨਾ ਵੀ ਕਲੋਵਿਸ ਦੇ ਵਿੱਚ ਵੀ ਜਿਹੜੇ ਪੁਲਿਸ ਵਾਲੇ ਆ ਉਹ ਇਮੀਗ੍ਰੇਸ਼ਨ ਦੇ ਪੇਪਰ ਇੱਕ ਜਾਣੇ ਦੇ ਕੋਲੋਂ ਚੈੱਕ ਹੋਏ ਆ। ਆਪਣੇ ਕੋਲ ਇੱਕ ਰਿਪੋਰਟ ਆਈ ਆ, ਹੋ ਸਕਦਾ ਵੀ ਬਾਕੀਆਂ ਦੇ ਨਾਲ ਵੀ ਹੋਵੇ, ਹੋਰ ਕਮਿਊਨਿਟੀ ਦੇ ਲੋਕਾਂ ਦੇ ਨਾਲ ਵੀ ਇਸ ਤਰੀਕੇ ਦੇ ਨਾਲ ਹੋਇਆ ਹੋਵੇ। ਪਰ ਲੋਕਲ ਲਾ ਐਨਫੋਰਸਮੈਂਟ ਜਿੱਥੇ ਖਾਸ ਕਰਕੇ ਕੰਜ਼ਰਵੇਟਿਵ ਵਿਚਾਰਧਾਰਾ ਥੋੜੀ ਜਿਹੀ ਭਾਰੂ ਹੈਗੀ ਆ, ਉੱਥੇ ਉਹ ਆਈਸ ਦੇ ਨਾਲ ਮਿਲ ਕੇ ਹੀ ਜਿਹੜਾ ਉਹ ਚੱਲ ਰਹੇ ਆ। ਬਹੁਤ ਸਾਰੇ ਕੈਲੀਫੋਰਨੀਆ ਦੇ ਜਿਹੜੇ ਸ਼ੈਰਿਫਸ ਆ ਉਹਨਾਂ ਨੇ ਦੱਸਿਆ ਆ, ਮੁਲਕ ਦੇ ਜਿਹੜੇ ਬਹੁਤ ਸਾਰੇ ਜਿਹੜੇ ਸ਼ੈਰਿਫ ਡਿਪਾਰਟਮੈਂਟਸ ਆ ਉਹਨਾਂ ਨੇ ਕਿਹਾ ਆ, ਕਹਿੰਦੇ ਵੀ ਅਸੀਂ ਟਰੰਪ ਹੁਣਾਂ ਦੇ ਇਸ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਵਿੱਚ ਉਹਨਾਂ ਦਾ ਪੂਰਾ ਜਿਹੜਾ ਉਹ ਸਾਥ ਦੇਵਾਂਗੇ, ਜਦ ਕਿ ਉਹਨਾਂ ਦੇ ਸੂਬੇ ਦੇ ਵਿੱਚ ਚਾਹੇ ਸੈਂਚੁਰੀ ਸਿਟੀਜ਼ ਜਾਂ ਸੈਂਚੁਰੀ ਸਟੇਟਸ ਦੇ ਜਿਹੜੇ ਉਹਨਾਂ ਨੇ ਕਾਨੂੰਨ ਵੀ ਜਿਹੜੇ ਉਹ ਕਿਉਂ ਨਾ ਬਣਾਏ ਜਿਹੜਾ ਉਹ ਹੋਣ। ਸੋ ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨੇ ਜਦੋਂ ਜੱਜ ਨੂੰ ਗ੍ਰਿਫਤਾਰ ਕਰਕੇ ਮੋਹਰੇ ਰੱਖਤਾ ਤਾਂ ਇਹਨਾਂ ਸਾਰਿਆਂ ਨੂੰ ਇੱਕ ਸਬਕ ਸਿਖਾਉਣ ਦੀ ਖਾਤਰ ਆ ਵੀ ਜੇ ਤੁਸੀਂ ਸਾਡੇ ਕੰਮ ਦੇ ਵਿੱਚ ਵਿਘਨ ਪਾਉਂਦੇ ਆ ਜਾਂ ਕੰਮ ਜਿਹੜਾ ਨਹੀਂ ਕਰਨ ਦਿੰਦੇ ਤਾਂ ਫਿਰ ਤੁਹਾਡੇ ਨਾਲ ਇਹੀ ਜਿਹੜਾ ਆ ਉਹ ਜੇ ਜੱਜ ਦੇ ਨਾਲ ਹੋ ਸਕਦਾ ਆ ਤੇ ਕਿਸੇ ਦੇ ਨਾਲ ਵੀ ਜਿਹੜਾ ਉਹ ਕਰ ਸਕਦੇ ਹੈਗੇ ਆ। ਸੋ ਇਹ ਜਿਹੜੀ ਲੇਟੈਸਟ ਹਰਜੋਤ ਸਿੰਘ ਜੀ ਇਹ ਸਿਚੁਏਸ਼ਨ ਇਸ ਟਾਈਮ ਆ ਰਹੀ ਹੈਗੀ ਆ। ਤੇ ਟੌਮ ਹੂਮਨ ਹੋਣਾ ਦੀ ਗੱਲ ਕਰ ਲਈਏ। ਸੋ ਮੰਥਲੀ ਜਿਹੜੇ ਡਾਟਾ ਸ਼ੇਅਰ ਕਰਨ ਮੌਕੇ ਜਿਹੜੇ ਕੈਰੋਲਿਨ ਲਵਿਟ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਉਹ ਕੀਤੀ। ਉਹਨਾਂ ਨੇ ਇਸ ਚੀਜ਼ ਦੇ ਉੱਤੇ ਜ਼ੋਰ ਪਾਇਆ, ਕਹਿੰਦੇ ਵੀ ਤੁਸੀਂ ਲੁਕ ਨਹੀਂ ਸਕਦੇ, ਕਹਿੰਦੇ ਵੀ ਯੂ ਕੈਨਟ ਹਾਈਡ, ਯੂ ਵਿਲ ਬੀ ਪ੍ਰੋਸੀਕਿਊਟਡ if they remain in US illegally। ਕਹਿੰਦੇ ਵੀ get your affairs in order, ਵੀ ਆਪਣਾ ਕੰਮ ਬਿਲਕੁਲ ਸਿੱਧਾ ਕਰੋ ਤੇ if you are in this country illegally, ICE ਦੇ ਨਾਲ ਕੰਮ ਕਰੋ, work with ICE, go to CBP One Home app and leave on your own। ਵਾਈਟ ਹਾਊਸ ਪ੍ਰੈਸ ਬਰੀਫਿੰਗ ਰੂਮ ਤੋਂ ਜਿਹੜਾ ਅੱਜ ਉਹਨਾਂ ਨੇ ਟੌਮ ਹੋਮਨ ਹੋਣਾ ਨੇ ਇਹ ਜਿਹੜਾ ਬਿਆਨ ਆ ਉਹ ਦਿੱਤਾ ਹੈਗਾ ਆ। ਟੌਮ ਹੋਮਨ ਹੋਣਾ ਨੇ ਇੱਕ ਵਾਰੀ ਫੇਰ ਇਸ ਚੀਜ਼ ਨੂੰ ਦੁਹਰਾਇਆ ਵੀ ਜਿਹੜਾ ਵੀ US ਦੇ ਵਿੱਚ ਇਲੀਗਲੀ ਆਇਆ ਆ, ਮੇਕ ਸ਼ੇਅਰ ਕਰੋ ਵੀ ਉਹ ਫੈਡਰਲ ਸਰਕਾਰ ਦੇ ਨਾਲ ਰਜਿਸਟਰਡ ਆ ਤੇ ਡਾਕੂਮੈਂਟੇਸ਼ਨ ਹਮੇਸ਼ਾ ਜਿਹੜੀ ਆ ਉਸਨੇ ਕੈਰੀ ਜਿਹੜੀ ਉਹ ਕਰਨੀ ਆ। ਕਹਿੰਦੇ ਵੀ ਫੇਲ ਟੂ ਰਜਿਸਟਰ ਵਿਦ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਾਂ ਨਿਗਲੈਕਟ ਕਰਨਾ ਆਪਣੇ ਅਪਡੇਟ ਨਵੇਂ ਐਡਰੈਸ ਕਰਨ ਨੂੰ ਜਿਹੜਾ ਉਹ ਲੈ ਕੇ ਉਸ ਨੂੰ ਕਹਿੰਦੇ ਵੀ ਦੋਜ਼ ਐਕਸ਼ਨ ਵਿਲ ਬੀ ਟ੍ਰੀਟਡ ਐਜ਼ ਕ੍ਰਿਮੀਨਲਸ ਸਟਾਰਟਿੰਗ ਟੂਡੇ। ਸੋ ਉਹਨਾਂ ਨੇ ਅੱਜ ਦੇ ਦਿਨ ਦਾ ਜਿਹੜੀ ਉਹ ਦੱਸ ਦਿੱਤੀ ਆ ਵੀ ਜਿਹੜੇ ਜਿਨ੍ਹਾਂ ਨੇ ਰਜਿਸਟਰ ਨਹੀਂ ਕੀਤਾ, ਜਿਹੜੇ ਡਾਕੂਮੈਂਟੇਸ਼ਨ ਕੈਰੀ ਨਹੀਂ ਕਰ ਰਹੇ ਤੇ ਜਾਂ ਉਹਨਾਂ ਨੇ ਆਪਣਾ ਐਡਰੈਸ ਨਵਾਂ ਅਪਡੇਟ ਨਹੀਂ ਕੀਤਾ, ਇਹ ਸਾਰੇ ਐਕਸ਼ਨਸ ਨੂੰ ਕਹਿੰਦੇ ਵੀ ਅਸੀਂ ਕ੍ਰਿਮੀਨਲ ਅਫੈਂਸ ਦੇ ਤੌਰ ਦੇ ਉੱਤੇ ਅੱਜ ਤੋਂ ਲੈਣਾ ਸ਼ੁਰੂ ਕਰਨਾ ਆ। ਤੇ ਅਮਰੀਕਾ ਦੇ ਵਿੱਚ ਇਸ ਟਾਈਮ ਜੇ ਤੁਸੀਂ ਇਮੀਗ੍ਰੈਂਟ ਆ, ਤੁਹਾਡੇ ਕੋਲ ਗ੍ਰੀਨ ਕਾਰਡ ਤੱਕ ਨਹੀਂ ਹੈਗਾ, ਉਸ ਤੋਂ ਹੇਠਾਂ ਵਾਲੇ ਤੁਸੀਂ ਲੈਵਲ ਦੇ ਵਿੱਚ ਕਹਿ ਲਓ ਵੀ ਮੰਨੇ ਜਾਂਦੇ ਆ, ਤਾਂ ਭਾਈ ਕ੍ਰਿਮੀਨਲ ਅਫੈਂਸ ਦਾ ਮਤਲਬ ਆ ਵੀ ਇਹਨਾਂ ਨੇ ਤੁਹਾਨੂੰ ਦੀ ਜਿਹੜੀ ਬਾਂਹ ਮਰੋੜ ਕੇ ਤੁਹਾਨੂੰ ਡਿਪੋਰਟ ਕਰਨ ਵਾਲੇ ਪਾਸੇ ਨੂੰ ਤੋੜਨ ਵਾਲੀ ਗੱਲ ਜਿਹੜੀ ਉਹ ਕਰਨੀ ਆ। ਸੋ ਮੇਕ ਸ਼ੋਰ ਕਰੋ ਵੀ ਭਾਈ ਜਿਹੜੀਆਂ ਚੀਜ਼ਾਂ ਸਰਕਾਰ ਇਸ ਟਾਈਮ ਕਹਿ ਰਹੀ ਆ ਉਹ ਤੁਸੀਂ ਅਪ ਟੂ ਡੇਟ ਜਿਹੜਾ ਉਹ ਰਹੋ, ਆਪਣਾ ਐਡਰੈਸ ਅਪਡੇਟ ਰੱਖੋ, ਆਪਣੀ ਡਾਕੂਮੈਂਟੇਸ਼ਨ ਹਮੇਸ਼ਾ ਕੋਲ ਜਿਹੜੀ ਉਹ ਰੱਖੋ ਤੇ ਰਜਿਸਟਰ ਜੇ ਤੁਹਾਡੇ ਲਈ ਰਜਿਸਟ੍ਰੇਸ਼ਨ ਜ਼ਰੂਰੀ ਆ ਤਾਂ ਮੇਕ ਸ਼ੋਰ ਕਰੋ ਵੀ ਤੁਸੀਂ ਰਜਿਸਟ੍ਰੇਸ਼ਨ ਕੀਤਾ ਆ। ਉਹਨਾਂ ਨੇ ਇਹ ਵੀ ਵਾਰਨਿੰਗ ਜਿਹੜੀ ਦਿੱਤੀ ਜਿਹੜੇ ਹੋਰ ਅਨਡਾਕੂਮੈਂਟਡ ਇਮੀਗ੍ਰੈਂਟਸ ਆ, ਕਹਿੰਦੇ ਵੀ ਜੇ ਤੁਹਾਡੇ ਉੱਤੇ ਫਾਈਨਲ ਆਰਡਰ ਟੂ ਲੀਵ ਲੱਗਾ ਆ ਤੇ ਤੁਸੀਂ ਅਮਰੀਕਾ ਦੇ ਵਿੱਚ ਫਿਰ ਵੀ ਰਹਿ ਰਹੇ ਆ ਤਾਂ ਟਰੰਪ ਐਡਮਿਨਿਸਟ੍ਰੇਸ਼ਨ ਤੁਹਾਨੂੰ ਅਗਰੈਸਿਵਲੀ ਪ੍ਰੋਸੀਕਿਊਟ ਕਰੇਗੀ ਤੇ ਰੋਜ਼ਾਨਾ ਦਾ $998 ਦਾ ਜਿਹੜਾ ਜੁਰਮਾਨਾ ਹੈ ਉਹ ਪਾਇਆ ਜਾ ਸਕਦਾ ਆ। ਸੋ ਟਰੰਪ ਹੁਣਾਂ ਦੇ 100ਵੇਂ ਦਿਨ ਦੇ ਵਿੱਚ ਜਿਹੜੇ ਟੌਮ ਹੋਮਨ ਬਾਰਡਰਜ਼ਾਰ ਟਰੰਪ ਹੁਣਾਂ ਨੇ ਲਾਏ ਆ, ਜੋ ਕਿ ਕੋਈ ਇਲੈਕਟਡ ਅਫੀਸ਼ੀਅਲ ਨਹੀਂ ਆ,
ਇੱਕ ਟਰੰਪ ਹੁਣਾਂ ਨੇ ਆਪਣੇ ਤੌਰ ਦੇ ਉੱਤੇ ਲਾਇਆ। ਸੈਨੇਟ ਦੀ ਕਨਫਰਮੇਸ਼ਨ ਵੀ ਇਸ ਪੋਜੀਸ਼ਨ ਦੇ ਲਈ ਜਿਹੜੀ ਉਹ ਨਹੀਂ ਸੀ ਚਾਹੀਦੀ, ਉਹ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਦੱਸ ਰਹੇ ਆ ਅੱਜ ਤੋਂ, ਕਹਿੰਦੇ ਵੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਜਿਹੜੇ ਕ੍ਰਿਮੀਨਲ ਅਫੈਂਸ ਜਿਹੜਾ ਉਹ ਮੰਨਣਾ ਸ਼ੁਰੂ ਕਰਾਂਗੇ। ਸੋ ਅਸੀਂ ਤੁਹਾਨੂੰ ਇਹ ਨਿਊਜ਼ ਇਸ ਲਈ ਦੱਸ ਰਹੇ ਹਾਂ ਵੀ ਭਾਈ ਜਿਨ੍ਹਾਂ ਨੇ ਅਜੇ ਤੱਕ ਅਪਡੇਟ ਨਹੀਂ ਕੀਤਾ ਆਪਣੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਾਂ ਪੇਪਰ ਵਰਕ ਦੇ ਵਿੱਚ, ਮੇਕ ਸ਼ੋਰ ਕਰੋ ਵੀ ਤੁਹਾਡਾ ਜਿਹੜਾ ਪੇਪਰ ਵਰਕ ਆ ਉਹ ਟੋਟਲੀ ਅਪਡੇਟ ਹੋਵੇ। ਹੋਮਨ ਉਹਨਾਂ ਨੇ ਅੱਜ ਜਿਹੜਾ ਦੱਸਿਆ ਵੀ ਐਡਮਿਨਿਸਟ੍ਰੇਸ਼ਨ ਨੇ ਹੁਣ ਤੱਕ 1,39,000 ਇਮੀਗ੍ਰੈਂਟਸ ਨੂੰ 20 ਜਨਵਰੀ ਤੋਂ ਲੈ ਕੇ ਡਿਪੋਰਟ ਕਰ ਦਿੱਤਾ ਹੈਗਾ ਆ। ਸੋ ਤਕਰੀਬਨ 1,40,000 ਬੰਦਾ ਜਿਹੜਾ ਕਹਿੰਦੇ ਵੀ ਇਹਨਾਂ ਨੇ ਡਿਪੋਰਟ ਕਰ ਦਿੱਤਾ ਆ। ਕਹਿੰਦੇ ਵੀ ਇਹਨਾਂ ਨੂੰ ਹੁਣ ਮੁਸ਼ਕਿਲ ਜਿਹੜੀ ਇਸ ਚੀਜ਼ ਦੇ ਵਿੱਚ ਆ ਰਹੀ ਆ ਵੀ ਨੰਬਰ ਜਿਹੜੇ ਉਹ ਵੱਧ ਨਹੀਂ ਰਹੇ। ਕਹਿੰਦੇ ਵੀ ਆਈਸ ਤੇ CBP ਤੇ ਕੋਸਟ ਗਾਰਡ ਕਹਿੰਦੇ ਵੀ ਉਹਦੇ ਵਿੱਚ ਕਾਰਨ ਇਹ ਵੀ ਆ ਵੀ ਸ਼ਾਇਦ ਇਹਨਾਂ ਦਾ ਹੁਣ ਬਾਰਡਰ ਦੇ ਉੱਤੇ ਘੱਟ ਜਿਹੜਾ ਲੋਕਾਂ ਦੇ ਨਾਲ ਸਾਹਮਣਾ ਹੋ ਰਿਹਾ ਆ। ਪਿਛਲੇ ਪ੍ਰਸ਼ਾਸਨਾਂ ਦੇ ਵਿੱਚ ਬਾਰਡਰ ਦੇ ਉੱਤੇ ਬਹੁਤ ਜ਼ਿਆਦੀਆਂ ਇੰਟਰੈਕਸ਼ਨਸ ਹੁੰਦੀਆਂ ਸੀਗੀਆਂ, ਸੋ ਹੁਣ ਉਹ ਇੰਟਰੈਕਸ਼ਨਸ ਅੱਗੇ ਦੇ ਨਾਲੋਂ ਘਟੀਆਂ ਆ। ਸੋ 1,39,000 ਕੋਲ ਜਿਹੜੇ ਕਹਿੰਦੇ ਵੀ ਇਮੀਗ੍ਰੈਂਟਸ ਇਹਨਾਂ ਨੇ 20 ਜਨਵਰੀ ਤੋਂ ਲੈ ਕੇ ਹੁਣ ਤੱਕ ਪਹਿਲੇ 100 ਦਿਨਾਂ ਦੇ ਵਿੱਚ ਉਹਨਾਂ ਨੇ ਡਿਪੋਰਟ ਕਰ ਦਿੱਤੇ ਹੈਗੇ ਆ। ਜੀ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ ਤੇ ਇੱਕ ਜੋ ਟੈਰਿਫਸ ਨੂੰ ਲੈ ਕੇ ਆਪਾਂ ਖਬਰ ਸਾਂਝੀ ਕਰਦੇ ਜਾਈਏ। ਟੈਰਿਫਸ ਨੂੰ ਲੈ ਕੇ ਕਈ ਮੁਲਕਾਂ ਨੇ ਆਲਰੇਡੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਨੈਗੋਸ਼ੀਏਟ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਚਾਈਨਾ ਵਾਲਿਆਂ ਨੇ 34% ਰਿਟੈਲੀਏਟਰੀ ਟੈਰਿਫ ਲਾਇਆ ਸੀ ਪਿਛਲੇ ਵੀਕ, ਜਦੋਂ ਟਰੰਪ ਉਹਨਾਂ ਨੇ 104% ਹੋਰ ਇਨਕਰੀਜ਼ ਕੀਤਾ ਸੀ। ਕਹਿੰਦੇ ਵੀ ਚਾਈਨਾ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਨੇ ਬਾਅਦ ਦੇ ਵਿੱਚ US ਦੀਆਂ ਜਿਹੜਾ ਸਮਾਨ ਆ ਗੁੱਡਸ ਹੈਗੀਆਂ ਉਹਨਾਂ ਤੇ 84% ਲੇਵੀ ਲਾਈ ਸੀ। ਇੱਕ ਪਾਸੇ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਸਾਡੇ ਨਾਲ ਗੱਲਬਾਤ ਹੋ ਰਹੀ ਹੈ ਅਜ਼ੀਜ਼ ਜਿਨਪਿੰਗ ਦੀ, ਦੂਸਰੇ ਪਾਸੇ ਉਹਨਾਂ ਦੇ ਜਿਹੜੇ ਕਾਮਰਸ ਸੈਕਟਰੀ ਆ ਉਹ ਕਹਿੰਦੇ ਵੀ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗਾ। ਯੂਰਪੀਅਨ ਯੂਨੀਅਨ ਨੇ ਆਫੀਸ਼ੀਅਲੀ ਵੋਟ ਕੀਤਾ ਆ ਕਿ ਉਹ ਰਿਟੈਲੀਏਟਰੀ ਟੈਰਿਫ ਅਮਰੀਕਾ ਦੀਆਂ ਚੀਜ਼ਾਂ ਦੇ ਉੱਤੇ ਲਾਉਗੇ। $23.2 ਬਿਲੀਅਨ US ਦਾ ਜਿਹੜਾ ਐਕਸਪੋਰਟ ਹੁੰਦਾ ਹੈਗਾ। ਕੈਨੇਡਾ ਜਿਹੜਾ ਆਪਣਾ ਗੁਆਂਢੀ ਮੁਲਕ ਹੈਗਾ ਜਿੱਥੇ ਅੱਜ ਇਲੈਕਸ਼ਨ ਹੋਣ ਜਾ ਰਹੀ ਆ, ਉੱਥੇ ਉੱਥੇ ਆਟੋ ਟੈਰਿਫ ਜੋ ਆ 25% ਉਹਨਾਂ ਨੇ ਇੰਪੋਰਟ ਟੈਕਸ ਲਾਇਆ ਅਮਰੀਕਨ ਮੇਡ ਵਹੀਕਲਸ ਦੇ ਉੱਤੇ। ਸੋ ਟ੍ਰੇਜਰ ਸੈਕਟਰੀ ਸਕਾਟ ਬਸੈਂਟ ਨੇ ਕਿਹਾ ਵੀ 70 ਕੰਟਰੀਜ਼ ਇਸ ਵੇਲੇ ਨੈਗੋਸ਼ੀਏਟ ਕਰ ਰਹੀਆਂ ਹੈਗੀਆਂ। ਜਾਪਾਨ ਦੀ ਗਵਰਨਮੈਂਟ ਨੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਆਲਰੇਡੀ ਗੱਲਬਾਤ ਕੀਤੀ ਹੈਗੀ ਆ। ਉਹ ਕਹਿੰਦੇ ਵੀ USA ਨੂੰ 24% ਤੱਕ ਜਿਹੜਾ ਟੈਰਿਫ ਆ ਉਹ ਜਾਪਾਨ ਨੂੰ ਘਟਾ ਦੇਣਾ ਚਾਹੀਦਾ। ਵੀਅਤਨਾਮ ਨੇ ਵੀ ਜਿਹੜੀ ਗੱਲਬਾਤ ਆ ਉਹ ਸ਼ੁਰੂ ਕੀਤੀ ਹੈ ਕਿਉਂਕਿ ਵੀਅਤਨਾਮ ਤੋਂ ਵੀ ਸਮਾਨ ਹੁਣ ਬਹੁਤ ਜ਼ਿਆਦਾ ਆਉਂਦਾ। ਸਾਊਥ ਕੋਰੀਆ ਨੇ ਜਿਹੜਾ ਆਫੀਸ਼ੀਅਲੀ ਗੱਲਬਾਤ ਕੀਤੀ ਆ, ਇਹ ਟਰੰਪ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਪਾਇਆ ਤੇ ਉਹਨਾਂ US ਨੇ 25% ਟੈਰਿਫ ਸਾਊਥ ਕੋਰੀਆ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਲਾਇਆ ਸੀ। ਜੀ ਬਿਲਕੁਲ। ਸੋ ਟੈਰਿਫਸ ਨੂੰ ਲੈ ਕੇ ਜਿਹੜਾ ਹਰਜੋਤ ਸਿੰਘ ਜੀ ਅੱਜ CNBC ਇਹ ਰਿਪੋਰਟ ਕਰ ਰਿਹਾ ਖੇਤੀਬਾੜੀ ਵਾਲੀ ਇੰਡਸਟਰੀ ਚੋਂ ਲੈ ਕੇ, ਕਹਿੰਦੇ ਵੀ ਐਗਰੀਕਲਚਰ isn't nearing trade war tariff crisis, it is full blown crisis already। ਕਹਿੰਦੇ ਵੀ ਕਿਸਾਨ ਕਹਿ ਰਹੇ ਆ ਵੀ ਅਸੀਂ ਆਲਰੇਡੀ ਜਿਹੜੇ ਕ੍ਰਾਈਸਿਸ ਮੋਡ ਦੇ ਵਿੱਚ ਜਿਹੜੇ ਉਹ ਪਹੁੰਚੇ ਹੋਏ ਹੈਗੇ ਆ। ਸੋ ਕਹਿੰਦੇ ਵੀ ਇਹ ਜਿਹੜੀ ਗਲੋਬਲ ਬੈਕਲੈਸ਼ ਟਰੰਪ ਹੋਣਾ ਦੇ ਜਿਹੜੇ ਟੈਰਿਫਸ ਨੂੰ ਲੈ ਕੇ ਆ, ਕਹਿੰਦੇ ਵੀ ਉਹਦਾ ਖਾਮਿਆਜ਼ਾ ਕਿਤੇ ਨਾ ਕਿਤੇ US ਐਗਰੀਕਲਚਰ ਨੂੰ ਭੁਗਤਣਾ ਜਿਹੜਾ ਉਹ ਪੈ ਰਿਹਾ ਆ। ਚਾਈਨਾ ਜਿਨ੍ਹਾਂ ਨੇ ਹੁਣ ਟੈਰਿਫ 100% ਤੋਂ ਵੱਧ ਅਮਰੀਕਾ ਦੇ ਉਤਪਾਦ ਦੇ ਉੱਤੇ ਲਾਇਆ ਹੈਗਾ ਆ, ਤੇ ਅਮਰੀਕਾ ਦਾ ਐਗਰੀਕਲਚਰ ਦਾ ਉਤਪਾਦ ਉੱਥੇ ਬਹੁਤ ਜ਼ਿਆਦਾ ਜਿਹੜਾ ਜਾਂਦਾ ਸੀ ਉਸ ਵਿੱਚ ਹੁਣ ਬਹੁਤ ਜ਼ਿਆਦਾ ਠੱਲ ਪਈ ਆ। ਟਰੰਪ ਹੁਣਾਂ ਨੇ ਉੱਦਾਂ ਬੀਤੇ ਹਫ਼ਤਿਆਂ ਦੇ ਵਿੱਚ ਕਿਹਾ ਸੀਗਾ ਵੀ ਤੁਸੀਂ ਫਰੰਟ ਲਾਈਨ ਵਰਕਰ ਆ, ਐਗਰੀਕਲਚਰ ਫਾਰਮਰਸ ਨੂੰ ਜਿਹੜਾ ਉਹ ਆਖਿਆ ਸੀਗਾ, ਤੇ ਕਹਿੰਦੇ ਤਗੜੇ ਜਿਹੜੇ ਉਹ ਹੋਵੋ, ਥੋੜੇ ਚਿਰ ਦੀ ਪੇਨ ਜਿਹੜੀ ਉਹ ਹੈਗੀ ਆ। ਉੱਦਾਂ ਹਰਜੋਤ ਸਿੰਘ ਜੀ ਕੋਵਿਡ ਦੇ ਵਿੱਚ ਟਰੱਕਰਸ ਨੂੰ ਵੀ ਸਾਰੇ ਜਿਹੜੇ ਉਹ ਫਰੰਟ ਲਾਈਨ ਵਰਕਰ ਹੀ ਕਹਿੰਦੇ ਸੀ, ਨਰਸਾਂ ਨੂੰ ਡਾਕਟਰਾਂ ਨੂੰ ਕਹਿੰਦੇ ਸੀ। ਬਾਅਦ 'ਚ ਉਹਨਾਂ ਦੇ ਨਾਲ ਕੀ ਬੀਤਿਆ ਤੇ ਕੀ ਉਹਨਾਂ ਨੂੰ ਜਿਹੜਾ ਉਹ ਮਿਲਿਆ ਉਹ ਸਾਰਿਆਂ ਦੇ ਸਾਹਮਣੇ ਹੀ ਆ। ਇਹ ਦਿਲ ਬਹਿਲਾਨੇ ਕਾ ਖਿਆਲ ਅੱਛਾ ਹੈ ਗੱਲ ਵੀ ਇਹਨਾਂ ਦੇ ਨਾਲ ਬਾਅਦ ਦੇ ਵਿੱਚ ਇੱਦਾਂ ਜਿਹੜਾ ਉਹ ਹੋ ਜਾਂਦਾ ਆ। ਸੋ ਹੁਣ ਇਹ ਆ ਵੀ ਕੱਟਣਾ ਤਾਂ ਪੈਣਾ ਹੀ ਆ ਜੀ ਵਕਤ, ਪਰ ਇਹ ਆ ਵੀ ਮੁਸ਼ਕਲ ਜਿਹੜੀ ਉਹ ਜ਼ਰੂਰ ਕੁਝ ਸਮੇਂ ਦੇ ਲਈ ਸਾਰਿਆਂ ਨੂੰ ਜਿਹੜੀ ਉਹ ਝੱਲਣੀ ਪਵੇਗੀ। ਸੋ ਲੈਟਸ ਸੀ ਕੀ ਹੁੰਦਾ ਆ। ਤੇ ਆਪਣੇ ਇੱਕ ਜਿਹੜੇ ਕਾਲਰ ਨੇ ਬਾਰਸਲੋਨਾ ਸਪੇਨ ਤੋਂ ਨਵਤੇਜ ਸਿੰਘ ਉੱਪਲ, ਉਹਨਾਂ ਨੇ ਕਿਹਾ ਵੀ ਹੁਣ ਜਿਹੜੀ ਬਿਜਲੀ ਆ ਉੱਥੇ ਵਾਪਸ ਉਹਨਾਂ ਦੇ ਇਲਾਕੇ ਦੇ ਵਿੱਚ ਜਿਹੜੀ ਆ ਚੁੱਕੀ ਆ, ਪਰ ਯੂਰਪ ਦੇ ਵਿੱਚ ਅੱਜ ਮੇਜਰ ਪਾਵਰ ਆਊਟੇਜ ਦੇ ਕਰਕੇ ਕਾਫੀ ਜ਼ਿਆਦਾ ਜਿਹੜੀ ਸਮੱਸਿਆ ਦਾ ਉੱਥੇ ਆਮ ਲੋਕਾਂ ਨੂੰ ਜਿਹੜਾ ਉਹ ਸਾਹਮਣਾ ਕਰਨਾ ਪਿਆ ਆ। ਤੇ ਹੋਪਫੁਲੀ ਜਿਹੜਾ ਸਾਰੀ ਬਿਜਲੀ ਆ ਜਲਦੀ ਤੋਂ ਜਲਦੀ ਜਿਹੜੀ ਉਹ ਵਾਪਸ
ਆ ਸਕੇ। ਹੁਣ ਇੱਕ ਖਬਰ ਆ ਰਹੀ ਹੈ ਵੀ ਯੂਨਾਈਟਿਡ 에ਅਰਲਾਈਨ ਦੀ ਇੱਕ ਫਲਾਈਟ ਹਵਾਈ ਤੋਂ ਡੈਨਵਰ ਜਾ ਰਹੀ ਸੀ, ਜਿਸ ਨੂੰ ਡਾਇਵਰਟ ਕੀਤਾ ਗਿਆ ਸੈਨ ਫਰਾਂਸਿਸਕੋ ਨੂੰ। ਉਹਦਾ ਇੱਕ ਡੋਰ ਦੇ ਜਿਹੜੇ ਸੈਂਸਰ ਸੀ ਉਹਨਾਂ 'ਚ ਮਾਲ ਫੰਕਸ਼ਨ ਪਾਇਆ ਗਿਆ। ਯੂਨਾਈਟਿਡ ਫਲਾਈਟ 1731 ਕੋਨਾ ਇੰਟਰਨੈਸ਼ਨਲ 에ਅਰਪੋਰਟ ਤੋਂ ਡੈਨਵਰ ਇੰਟਰਨੈਸ਼ਨਲ 에ਅਰਪੋਰਟ ਜਾਣੀ ਸੀ ਤੇ ਉਸ ਨੂੰ ਸੈਨ ਫਰਾਂਸਿਸਕੋ ਸੇਫਲੀ ਜਿਹੜਾ ਆ ਉਤਾਰ ਲਿਆ ਗਿਆ ਆ। ਬੋਇੰਗ 777-200 360 ਪੈਸੇਂਜਰ ਸੀ ਇਹਦੇ ਵਿੱਚ ਤੇ 10 ਕ੍ਰਿਊ ਮੈਂਬਰ ਸੀ, ਸੋ ਸਾਰੇ ਲੋਕ ਸੇਫ ਹੈ। ਚਲੋ ਚੰਗੀ ਗੱਲ ਹੈ ਜੀ, ਸੇਫ ਜਿਹੜਾ ਹੋਣ। ਪਰ ਇਨਸੀਡੈਂਟ ਬਹੁਤ ਹੋ ਰਿਹਾ ਹਰਜੋਤ ਸਿੰਘ ਜੀ ਜਹਾਜ਼ਾਂ ਨੂੰ ਜਿਹੜਾ ਉਹ ਲੈ ਕੇ, ਪਰ ਇਹ ਵੀ ਉਹ ਪ੍ਰਚਾਰ ਉਹਨਾਂ ਦਾ ਥੋੜਾ ਜ਼ਿਆਦਾ ਵੀ ਜਿਹੜਾ ਇਸੇ ਕਰਕੇ ਹੋ ਜਾਂਦਾ ਹੈ। ਗੱਡੀਆਂ ਦੇ ਵੀ ਐਕਸੀਡੈਂਟ ਆਪਾਂ ਨੂੰ ਪਤਾ ਹੀ ਰੋਜ਼ਾਨਾ ਬਹੁਤ ਜਿਹੜੇ ਉਹ ਹੁੰਦੇ ਹੀ ਰਹਿੰਦੇ ਆ। ਬਾਕੀ ਧਿਆਨ ਦਿਆ ਕਰੋ ਗੱਡੀ ਚਲਾਉਣ ਲੱਗਿਆ ਵੀ, ਫੋਨ ਦੀ ਵਰਤੋਂ ਘੱਟ ਕਰਿਆ ਕਰੋ ਤੇ ਇਹ ਚਲੋ ਇਹਦੇ ਨਾਲ ਤੇ ਬਾਕੀ ਸਾਡੇ ਜਿਹੜੇ ਕੈਨੇਡੀਅਨਸ ਲਿਸਨਰ ਨੇ, ਜੇ ਤੁਸੀਂ ਵੋਟ ਦੇ ਲਈ ਐਲੀਜੀਬਲ ਆ ਤੇ ਭਾਈ ਵੋਟ ਪਾਉਣੀ ਜਿਹੜੀ ਉਹ ਨਾ ਭੁੱਲਿਓ। ਔਖਿਆਂ ਜਿਹੜੇ ਇਹ ਆਪਾਂ ਨੂੰ ਹੱਕ ਮਿਲੇ ਆ ਇੱਥੇ ਬਾਹਰ ਆ ਕੇ, ਤੇ ਜ਼ਰੂਰ ਆਪਣੀ ਵੋਟ ਦਾ ਭੁਗਤਾਨ ਆ ਉਹ ਕਰਕੇ ਆਇਓ। ਤੇ ਹੁਣ ਲੈਣੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।